ਇਹ ਗੱਲ ਅੱਜ ਸਾਰਾ ਦਿਨ ਬਾਅਦ ਵਿੱਚ ਵੀ ਚਰਚਾ 'ਚ ਰਹੀ ਕਿ ਕਿਤੇ ਮੁੱਕਰ ਨਾ ਜਾਵੇ। ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਕਲਗੀਧਰ ਸ਼ਹਿਨशाह ਨੂੰ ਆਟੇ ਦੀਆਂ ਗਊਆਂ ਬਣਾ ਕੇ ਭੇਜਤੀਆਂ ਸੀਗੀਆਂ। ਇਹ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਵਿੱਚ ਧੋਖਾ ਦੇਣਾ, ਵਿਸ਼ਵਾਸਘਾਤ ਕਰਨਾ, ਭਰੋਸਾ ਤੋੜਨਾ ਆਮ ਗੱਲ ਹੈ। ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਕਿਹਾ ਸੀਗਾ ਕਿ 15-15 ਲੱਖ ਕਿਸੇ ਦੇ ਖਾਤੇ 'ਚ ਨਹੀਂ ਆਉਣੇ, ਉਹ ਤਾਂ ਇੱਕ ਚੁਣਾਵੀ ਜੁਮਲਾ ਸੀ, ਵੋਟਾਂ ਵਿੱਚ ਅਸੀਂ ਗੱਲ ਕਹੀ ਸੀ। ਇਹ ਤਾਂ ਉਹ ਲੋਕ ਨੇ ਜਿਨ੍ਹਾਂ ਬਾਰੇ ਸਰਦਾਰ ਕਪੂਰ ਸਿੰਘ ਆਪਦੀ ਸਾਚੀ ਸਾਖੀ 'ਚ ਲਿਖ ਗਏ ਨੇ कि बात वो कीजिए हो जिसके 1000 पहलू, कोई तो पहलू बच जाए बात बदलने के लिए। ਅੱਜ ਇਹ ਬੜੀ ਵੱਡੀ ਸਮੱਸਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਬੁੱਤ ਬਣ ਗਏ ਨੇ ਤੇ ਮੂਰਤਾਂ ਅਤੇ ਮੂਰਤੀਆਂ ਉਹਨਾਂ ਦੀ ਪੂਜਾ ਸ਼ੁਰੂ ਹੋ ਗਈ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਹ ਸਾਡਾ ਸਿੱਖ ਸਿਧਾਂਤ ਆ। ਤੇ ਜਿਹੜੇ ਲੋਕ ਗੁਰੂ ਨਾਨਕ ਪਾਤਸ਼ਾਹ ਦਾ ਨਾਨਕ ਅੱਖਰ ਕੱਲਾ ਕਹਿ ਕੇ ਨਾਂ ਲੈਂਦੇ ਆ, ਇਹ ਲੋਕ ਉਹ ਨੇ ਜਿਹੜੇ ਆਪਦੇ ਆਪ ਨੂੰ ਅਗਾਂਹ ਵਧੂ, ਕਾਮਰੇਡ, ਲਿਬਰਲ ਕਹਿੰਦੇ ਆ ਤੇ ਆਪਦੇ ਆਪ ਨੂੰ ਜਸਟੀਫਾਈ ਕਰਦੇ ਆ ਕਿ ਜੀ ਬਾਣੀ 'ਚ ਪੜ੍ਹ ਲਓ, ਸਾਖੀਆਂ 'ਚ ਪੜ੍ਹ ਲਓ, ਉੱਥੇ ਵੀ ਬੜੀ ਥਾਵਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਮੂਹਰੇ ਕੋਈ ਅਦਬੀ ਸੰਬੋਧਨੀ ਬਚਨ ਜਿਹੜਾ ਅਲੰਕਾਰ ਆ ਉਹ ਨਹੀਂ ਲਾਇਆ ਹੈ। ਪਰ ਜਿਹੜੀਆਂ ਸ਼ਖਸੀਅਤਾਂ, ਜਿਹੜੇ ਲੋਕ ਆਪਦੇ ਆਪ ਨੂੰ ਇਹ ਸਮਝਦੇ ਆ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਮੂਹਰੇ ਕੁਛ ਵੀ ਲਾਏ ਵਗੈਰਾ, ਅਸੀਂ ਇਕੱਲਾ ਨਾਨਕ ਅੱਖਰ ਕਹਿ ਸਕਦੇ ਹਾਂ, ਮੈਨੂੰ ਲੱਗਦਾ ਉਹਨਾਂ ਦੇ ਕੋਲ ਜਦੋਂ ਕੋਈ ਬੈਠਦਾ ਹੋਣਾ, ਉਹਨਾਂ ਦੀ ਹੰਕਾਰ ਦੀ ਬਿਰਤੀ ਚੋਂ, ਉਹਨਾਂ ਦੇ ਹੈਂਕੜਬਾਜ਼ ਸੁਭਾਅ ਦੇ ਵਿੱਚੋਂ ਹਰੇਕ ਬੰਦੇ ਨੂੰ ਇਹ ਲੱਗਦਾ ਹੋਣਾ ਕਿ ਮੈਂ ਇਹਦੇ ਨਾਲੋਂ ਜਿਵੇਂ ਛੋਟਾ ਵਾਂ, ਇਹ ਮੈਨੂੰ ਇਉਂ ਕਿਉਂ ਜਣਾ ਰਿਹਾ ਕਿ ਤੈਨੂੰ ਤਾਂ ਅਕਲ ਹੀ ਨਹੀਂ ਲੱਗੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਤੋਂ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਸ਼੍ਰੀ ਨਰਿੰਦਰ ਮੋਦੀ, ਉਦੋਂ ਤੋਂ ਕਦੇ ਵੀ ਮੇਰੇ ਵਰਗੇ ਲੋਕਾਂ ਨੂੰ ਜਦੋਂ ਵੀ ਉਹ ਬੋਲਿਆ ਚੰਗਾ ਨਹੀਂ ਲੱਗਿਆ। ਅੱਜ ਪਹਿਲਾ ਦਿਨ ਸੀ ਜਦੋਂ ਉਹ ਚੰਗਾ ਲੱਗਿਆ। ਅੱਜ ਸਵੇਰੇ 9 ਵਜੇ ਭਾਰਤ ਦੇ ਵਿੱਚ, ਭਾਰਤੀ ਟਾਈਮ ਦੇ ਹਿਸਾਬ ਨਾਲ 9 ਵਜੇ ਦੇ ਲਾਗੇ ਇੱਕਦਮ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਇਹ ਖਬਰ ਆਉਣ ਲੱਗ ਪਈ ਕਿ ਜਿਹੜੇ ਕਾਲੇ ਕਾਨੂੰਨ ਖੇਤੀ ਦੇ ਬਾਰੇ ਮੋਦੀ ਸਰਕਾਰ ਨੇ ਬਣਾ ਕੇ ਪੰਜਾਬ ਦੀ ਕਿਸਾਨੀ ਨੂੰ, ਖਾਸ ਤੌਰ ਤੇ ਸਿੱਖ ਜਗਤ ਨੂੰ ਬਹੁਤ ਵੱਡੀ ਇੱਕ ਬਿਪਤਾ ਜਿਹੜੀ ਆ ਪਾਈ ਹੋਈ ਆ ਵੀ ਉਹਨਾਂ ਨੂੰ ਰੱਦ ਕਰਨ ਦਾ ਐਲਾਨ ਜਿਹੜਾ ਹੈ ਉਹ ਕਰਤਾ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਅਗਲੇ ਸੈਸ਼ਨ ਵਿੱਚ ਇਹਨੂੰ ਖਤਮ ਕਰ ਲਵਾਂ। ਨਾਲ ਹੀ ਉਹਨੇ ਮਾਫੀ ਮੰਗੀ। ਤੇ ਜਦੋਂ ਇਹ ਖਬਰ ਆਈ ਤਾਂ ਇੱਕਦਮ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ, ਕਿਉਂਕਿ ਜਿਸ ਤਰੀਕੇ ਦਾ ਮੋਦੀ ਨੇ ਅਕਸ ਬਣਾਇਆ ਹੋਇਆ, ਜਿਸ ਤਰੀਕੇ ਦਾ ਉਹਦੇ ਜਿਹੜਾ ਗੋਦੀ ਮੀਡੀਆ ਉਹਨੇ ਉਹਨੂੰ ਬੱਬਰ ਸ਼ੇਰ ਬਣਾਇਆ ਹੋਇਆ ਵੀ ਉਹ ਪੱਥਰ ਆ ਜੀ, ਉਹ ਪਹਾੜ ਆ ਜੀ, ਉਹ ਟੁੱਟਦਾ ਨਹੀਂ, ਉਹਦੀ 56 ਇੰਚ ਦੀ ਛਾਤੀ ਆ। ਵੀ ਇਹ ਕਿਸੇ ਨੇ ਸੋਚਿਆ ਨਹੀਂ ਸੀ ਕਿ ਮੋਦੀ ਸਰਕਾਰ ਜਾਂ ਮੋਦੀ ਇਸ ਤਰੀਕੇ ਨਾਲ ਇਸ ਸੰਘਰਸ਼ ਦੇ ਵਿੱਚ ਇਸ ਤਰੀਕੇ ਨਾਲ ਝੁਕੇਗਾ। ਇਹ ਗੱਲ ਅੱਜ ਸਾਰਾ ਦਿਨ ਬਾਅਦ ਵਿੱਚ ਵੀ ਚਰਚਾ 'ਚ ਰਹੀ ਕਿ ਕਿਤੇ ਮੁੱਕਰ ਨਾ ਜਾਵੇ। ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਕਲਗੀਧਰ ਸ਼ਹਿਨशाह ਨੂੰ ਆਟੇ ਦੀਆਂ ਗਊਆਂ ਬਣਾ ਕੇ ਭੇਜਤੀਆਂ ਸੀਗੀਆਂ। ਇਹ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਵਿੱਚ ਧੋਖਾ ਦੇਣਾ, ਵਿਸ਼ਵਾਸਘਾਤ ਕਰਨਾ, ਭਰੋਸਾ ਤੋੜਨਾ ਆਮ ਗੱਲ ਹੈ। ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਕਿਹਾ ਸੀਗਾ ਕਿ 15-15 ਲੱਖ ਕਿਸੇ ਦੇ ਖਾਤੇ 'ਚ ਨਹੀਂ ਆਉਣੇ, ਉਹ ਤਾਂ ਇੱਕ ਚੁਣਾਵੀ ਜੁਮਲਾ ਸੀ, ਵੋਟਾਂ ਵਿੱਚ ਅਸੀਂ ਗੱਲ ਕਹੀ ਸੀ। ਇਹ ਤਾਂ ਉਹ ਲੋਕ ਨੇ ਜਿਨ੍ਹਾਂ ਬਾਰੇ ਸਰਦਾਰ ਕਪੂਰ ਸਿੰਘ ਆਪਦੀ ਸਾਚੀ ਸਾਖੀ 'ਚ ਲਿਖ ਗਏ ਨੇ ਕਿ ਬਾਤ वो कीजिए हो जिसके 1000 पहलू, कोई तो पहलू बच जाए बात बदलने के लिए। ਸੋ ਜਿੱਥੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਖੇਤੀ ਨਾਲ ਸੰਬੰਧਿਤ 3 ਕਾਲੇ ਕਾਨੂੰਨ ਰੱਦ ਕਰਨ ਦੀ ਸਾਰਾ ਦਿਨ ਚਰਚਾ ਹੁੰਦੀ ਰਹੀ, ਉੱਥੇ ਨਾਲ ਦੀ ਨਾਲ ਇਸ ਗੱਲ ਦੀ ਵੀ ਚਰਚਾ ਹੁੰਦੀ ਰਹੀ ਕਿ ਇਹ ਜਿਹੜੀ ਗੱਲ ਕਹੀ ਗਈ ਆ ਇਹਦੇ ਉੱਤੇ ਪਹਿਰਾ ਜਿਹੜਾ ਹੈਗਾ ਉਹ ਹੁਣ ਕਿਵੇਂ ਦੇਣਾ, ਕਿਵੇਂ ਇਹ ਗੱਲ ਨੇਪਰੇ ਚੜੂਗੀ। ਏਡੀ ਵੱਡੀ ਬੇਭਰੋਸਗੀ ਜੇ ਕਿਸੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਉੱਤੇ ਹੈ, ਜੇ ਕਿਸੇ ਕੌਮ ਦੇ ਉੱਤੇ ਹੈ, ਤਾਂ ਇਹ ਬੜੀ ਸ਼ਰਮ ਦੀ ਗੱਲ ਹੈ। ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਕੋਈ ਸਿਆਸੀ ਸ਼ਖਸੀਅਤ ਕਿਸੇ ਮੁਲਕ ਦੀ ਆਪਦੀ ਜਨਤਾ ਨੂੰ ਜਨਤਕ ਤੌਰ ਦੇ ਉੱਤੇ ਆਪਦੇ ਆਵਾਮ ਨੂੰ, ਆਪਦੇ ਲੋਕਾਂ ਨੂੰ ਕੋਈ ਗੱਲ ਸੰਬੋਧਨ ਕਰਕੇ ਕਹਿ ਦੇਵੇ ਤਾਂ ਲੋਕਾਂ ਦੇ ਬਾਅਦ 'ਚ ਇਹੀ ਹੁੰਦਾ ਕਿ ਠੀਕ ਆ ਜੀ, ਇਹ ਗੱਲ ਹੁਣ ਜਦੋਂ
एडी वड्डी शख्सियत ने, एडे वड्डे अहुदे ते बैठे बंदे ने कहती है तो यह हुण पूरी होਊਗੀ। पर कमाल की गल आ कि लोगों को भारत के प्रधानमंत्री की गल उत्ते यकीन ही नहीं है। खैर, अज साहिब श्री गुरु नानक पातशाह जी का प्रकाश पुरब दियां ਜਿਹੜੀਆਂ ਮੁਬਾਰਕਾਂ ने वो देण ਦੇ मौके नाल दी नाल किसान संघर्ष की गल भी होनी है। पर मुख गल ये है कि साडे पंथ विच पहलां ही बड़ी चर्चा चल रही है कि गुरु नानक पातशाह जी का प्रकाश पुरब कत्तक च कि विसाख च। बेशक बड़े लंबे अरसे तो रवायती तौर के उत्ते आपां कत्ते की पूर्णमाशी नूं मनाउने आ ते हर साल ये समागम इस तरीके नाल चलदे चलाउंदे आए ने, साडियां सुरतां तो पहलां दे चलदे आए ने। पर हुण बहुत इस गल के उत्ते विवाद जिहा बनदा जिहड़ा है वो मन नूं निराश करदा, क्योंकि जदों कत्ते तो मगर तक गल चली जावे तो वो चीज़ बड़ी औख जी महसूस हुंदी है कि अज असीं ब्राह्मणवादी हिंदू कैलेंडर के मुताज वां। उन्हां दे हिसाब नाल साडी जिहड़ी हैगी आ गुरु नानक पातशाह दी जिहड़ी प्रकाश पुरब की तरीक आ वो निश्चित होनी है। खैर, अकाल पुरख वाहिगुरू के दर के उत्ते अरदास ही करांगे कि सानू इस मथाजी तो कढे ते असीं आप दे फैसले आप लै सकीए। साडी कौम नूं चाहीदा कि एक अकाल तख्त साहिब नूं चाहीदा कि सिख विद्वानां दी एक टीम बना के कोई एक इहो जिहा वखरा कैलेंडर जिहड़ा खालसाई दृष्टिकोण तो बने, जिहदे विच साਡੀਆਂ ਜਿਹੜੀਆਂ तरीकां ने वो ब्राह्मणवाद जां अंग्रेजी कैलेंडर तो जां किसी होर कैलेंडर तो प्रभावित ना होण। हाँ, ठीक आ कि ये जिहड़ी अंग्रेजी तरीका वो तो आपदी थां ते हिलदी हुलदी रहनी है। ब्राह्मणवादी कैलेंडर जिहड़ा है विक्रमी कैलेंडर वो उस कैलेंडर की तरीक भी हिलदी रहनी है, पर साडियां तरीकां आपदियां पक्कियां होण कि इस तरीक नूं आह गल होऊ, इस तरीके नूं वो गल होऊ। तो नानकशाही कैलेंडर का जिहड़ा एक बारी तां भोग पा दिता गया, वो पाउण पवाउण वाले जानण कि ठीक कीता कि गलत कीता, पर साडी कैलेंडर की एक लोड़ जरूर है। क्योंकि गुरु नानक पातशाह जिन्हां ने ब्राह्मणवाद नूं, बित्रवाद नूं सब तो सख्त चुनौती दी, चैलेंज किया, जनेऊ पाउण तो इनकार करके हिंदू रौह रीतां, हिंदू परंपरावां, हिंदू तीर्थां ते हिंदू सब कुछ नूं रद्द करदिआं होइआं गुरमत दा जिहड़ा परचम आ वो बुलंद किया। अज असीं उन्हां दा प्रकाश पुरब भी ब्राह्मणवाद के हिसाब नाल मनाउण लई मजबूर होए पए। इस तो अगली गल है कि गुरु नानक पातशाह के मनोकल्पित जिहड़े चित्र ने उन्हां दी बड़ी भारी अज समस्या बनती जा रही। किसी टाइम मूर्तां होंदियां सी, मूर्तां कहंदे सी लोग, फोटोआं नूं, पेंटिंगां नूं मूर्तां कहंदे सी। असीं आम ठेठ पंजाबी का शब्द है भी मूर्तां जिहड़ियां पेंटिंगां होंदियां सी काल्पनिक। ते ਉਹ बेशक जिन्हां ने शुरू च बनाईਆਂ होण उन्हां दी भावना नेक होवे कि गुरु ਸਾਹਿਬ ਨੂੰ ਅਸੀਂ ਕਿਸੇ ਤਰੀਕੇ ਨਾਲ ਚੇਤੇ ਕਰਨਾ है। हो सकदा शुरुआती दौर ਦੇ ਵਿੱਚ पेंटर ਜਿਹੜੇ ਸੀ ਉਹਨਾਂ ਨੂੰ इस गल का एहसास ही ना होवे कि आउण वाले समय च इन्हां मूर्तां तो मूर्तियां बनणगीਆਂ। अज ये बड़ी वड्डी समस्या है कि गुरु नानक पातशाह के बुत बन गए ने ते मूर्तां अते मूर्तियां उन्हां दी पूजा शुरू हो गई है। पूजा अकाल की, परचा शब्द का, दीदार खालसे का, ये साडा सिख सिद्धांत आ। इवें जिहड़ा किरत करो, नाम जपो, वंड छको दा साडा गुरु साहिब का हुक्म। इन्हां हुक्मां दी थां दे उत्ते ये जिहड़ियां नਵੇਂ तरीके दीयां समस्यावां सानू सिद्धांत तो तोड़न वालियां आ रहीआं ने, जिहड़ियां सानू देवतावाद वल तोड़ रहीआं ने, जिहड़ियां सानू अवतारवाद वल तोड़ रहीआं ने, जिहड़ियां सानू ब्राह्मणवाद वल तोड़ रहीआं ने, ਇਹ ਸਾਡੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਵੱਡੀ ਹੋਊਗੀ। ਅੱਜ ਸਾਨੂੰ ਬਹੁਤੇ ਲੋਕਾਂ ਨੂੰ ਲੱਗਦਾ ਹੋਣਾ ਕਿ ਮੂਰਤੀ ਨਾਲ ਜਾਂ ਜਿਹੜੀਆਂ ਮੂਰਤੀਆਂ ਨੇ ਇਹਦੇ ਨਾਲ ਸ਼ਾਇਦ ਕੋਈ ਸਮੱਸਿਆ ਨਹੀਂ ਹੈਗੀ, ਪਰ ਜਿਉਂ-ਜਿਉਂ ਸਮਾਂ ਅੱਗੇ ਜਾਂਦਾ ਜਾਵੇਗਾ ਤੇ ਇਹ ਗੱਲ ਵਿਗੜਦੀ ਜਾਏਗੀ। ਅੱਜ ਸਾਡੇ ਦਰਾਂ ਘਰਾਂ ਦੇ ਵਿੱਚ, ਦਫ਼ਤਰਾਂ 'ਚ, ਬੱਸਾਂ ਗੱਡੀਆਂ ਦੇ ਵਿੱਚ ਇੱਕ ਤਰੀਕੇ ਨਾਲ ਅਸੀਂ ਮੱਥਾ ਟੇਕ ਕੇ ਬੈਠਣ ਲੱਗ ਪਏ ਤੇ ਇਹ ਮੂਰਤੀ ਪੂਜਾ ਦਾ ਰਾਹ ਖੁੱਲ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਿਹੜੇ ਸੰਬੰਧਿਤ ਸਥਾਨ ਨੇ ਬਹੁਤੇ ਲੋਕਾਂ ਨੂੰ ਉਹਨਾਂ ਬਾਰੇ ਵੀ ਗਿਆਨ ਨਹੀਂ ਹੈ। ਇੱਥੋਂ ਤੱਕ ਕਿ ਇੱਕ ਅਕਾਲੀ ਲੀਡਰ ਦੀ ਪਿਛਲੇ ਦੌਰ ਵਿੱਚ ਬੜੀ ਚਰਚਾ ਹੁੰਦੀ ਰਹੀ, ਉਹ ਸੁਲਤਾਨਪੁਰ ਲੋਧੀ ਨੂੰ ਪਾਕਿਸਤਾਨ ਦੇ ਵਿੱਚ ਸਮਝੀ ਬੈਠਾ ਸੀ ਵੀ ਖਨੀ ਪਾਕਿਸਤਾਨ ਦੇ ਵਿੱਚ ਆ। ਹੁਣ ਜਿਸ ਕੌਮ ਦੇ ਲੀਡਰਾਂ ਦਾ ਇਹ ਹਾਲ ਆ ਉੱਥੇ ਆਮ ਸਿੱਖਾਂ ਦਾ, ਸੋ ਸਾਨੂੰ ਸਾਡੇ ਜਿਹੜੇ ਚਲੋ
ਬਹੁਤ ਸਾਰੇ ਧਰਮ ਸਥਾਨ ਜਿਹੜੇ ਆ ਉਹ ਪਾਕਿਸਤਾਨ, ਅਫਗਾਨਿਸਤਾਨ ਜਾਂ ਹੋਰਨਾਂ ਮੁਲਕਾਂ ਵਿੱਚ ਰਹਿ ਗਏ ਨੇ। ਪਰ ਜਿਹੜੇ ਭਾਰਤ ਦੀ ਧਰਤੀ ਉੱਤੇ ਸਾਡੇ ਤੀਰਥ ਸਥਾਨ ਨੇ, ਉਹਨਾਂ ਸਾਰਿਆਂ ਬਾਰੇ ਅੱਜ ਦੇ ਦੌਰ ਵਿੱਚ ਜੇ ਕਿਸੇ ਨੂੰ ਨਾ ਪਤਾ ਹੋਵੇ ਤਾਂ ਬੜਾ ਔਖਾ ਤੇ ਗਲਤ ਆ। ਇੱਕ ਦੌਰ ਸੀ ਜਦੋਂ ਅਨਪੜ੍ਹਤਾ ਸੀ ਜਾਂ ਘੱਟ ਜਿਹੜੇ ਸਾਧਨ ਸੀ, ਸਰੋਤ ਵੀ ਥੋੜੇ ਸੀ, ਉਦੋਂ ਤਾਂ ਲੋਕਾਂ ਨੂੰ ਬਹੁਤ ਕੁਝ ਗਿਆਨ ਸੀ। ਪਰ ਅੱਜ ਜਿਹੜਾ ਹੈ ਬਹੁਤ ਜ਼ਿਆਦਾ ਅਸੀਂ ਇਸ ਗੱਲੋਂ ਪਛੜਨਾ, ਅਸੀਂ ਦੁਨਿਆਵੀ ਗਿਆਨ ਤਾਂ ਬਹੁਤ ਲੈ ਲਿਆ, ਅਸੀਂ ਹੋਰ ਤਰੀਕੇ ਦੀਆਂ ਗੱਲਾਂ ਬੜੀਆਂ ਸਿੱਖ ਲਈਆਂ, ਪਰ ਇਸ ਖੇਤਰ ਵਿੱਚ ਅਸੀਂ ਮਾਰ ਖਾ ਰਹੇ ਹਾਂ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਨਾਲ ਜਿਹੜਾ ਸਾਡਾ ਇਤਿਹਾਸ ਆ ਜਾਂ ਸਾਡਾ ਫਲਸਫਾ ਉਹ ਤੋਂ ਅਸੀਂ ਦੂਰ ਜਾ ਰਹੇ। ਹਾਲ ਇੰਨਾ ਮਾੜਾ ਹੋਇਆ ਪਿਆ ਕਿ ਕੁਝ ਲੋਕਾਂ ਨੂੰ ਗਿਆਨ ਜਿਹੜਾ ਹੈ ਉਹ ਦਿਮਾਗ ਨੂੰ ਚੜ੍ਹ ਗਿਆ ਤੇ ਉਹ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਵੀ ਅਦਬ ਸਤਿਕਾਰ ਨਾਲ ਲੈਣ ਦੀ, ਬਾਬਾ ਨਾਨਕ ਕਹਿਣ ਤੋਂ ਵੀ, ਗੁਰੂ ਨਾਨਕ ਕਹਿਣ ਤੋਂ ਵੀ ਉਹਨਾਂ ਨੂੰ ਸਮੱਸਿਆ। ਉਹ ਕਹਿੰਦੇ ਆ ਜੀ ਇਕੱਲਾ ਨਾਨਕ ਕਹਿ ਕੇ, ਜਿਵੇਂ ਬਹੁਤ ਸਾਰੀਆਂ ਕਿਤਾਬਾਂ ਇਹੋ ਜਿਹੀਆਂ ਆ ਚੁੱਕੀਆਂ ਨੇ ਜਾਂ ਕਵਿਤਾਵਾਂ ਦੀਆਂ ਜਾਂ ਵਾਰਤਕ ਦੀਆਂ, ਅਸੀਂ ਨਾਨਕ ਦੇ ਕੀ ਲੱਗਦੇ ਆ। ਜਿਵੇਂ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਹਮਜੋਲੀ ਹੋਣ, ਜਿਹਦੇ ਨਾਲ ਆਪਾਂ ਗਲੀ ਗੁਆਂਢ 'ਚ ਖੇਡਦੇ ਰਹਿੰਦੇ ਹਾਂ, ਨਿੱਕੇ ਹੁੰਦੇ ਬਾਟੇ ਖੇਡਦੇ ਹਾਂ, ਗੰਨੇ ਚੂਪਦੇ ਹਾਂ, ਖੇਤਾਂ 'ਚ ਕੰਮ ਕਰਦੇ ਹਾਂ, ਉਹਦਾ ਆਪਾਂ ਅੱਧਾ ਨਾਂ ਜਾਂ ਛੋਟਾ ਨਾਂ ਵੀ ਲੈ ਲੈਂਦੇ ਹਾਂ। ਬਹੁਤ ਸਾਰੀਆਂ ਇਹੋ ਜਿਹੀਆਂ ਵੱਡੀਆਂ ਸ਼ਖਸੀਅਤਾਂ ਨੇ ਇਸ ਵੇਲੇ, ਜਿਵੇਂ ਉਹ ਕਹਿੰਦੇ ਆ ਕਿ ਕਿਸੇ ਵੱਡੀ ਸ਼ਖਸੀਅਤ ਦੀ ਮਾਤਾ ਚੜ੍ਹਾਈ ਕਰ ਗਈ। ਜਦੋਂ ਉਹਦੀ ਮਾਤਾ ਚੜ੍ਹਾਈ ਕਰ ਗਈ ਤੇ ਉਹ ਬਹੁਤ ਬਿਲਕ ਰਿਹਾ ਸੀਗਾ, ਤੇ ਉਹਨੂੰ ਜਦੋਂ ਪੁੱਛਿਆ, ਦੱਸਿਆ ਗਿਆ ਕਿ ਬੜਾ, ਉਹਨੇ ਕਿਹਾ ਕਿ ਮੈਨੂੰ ਮੇਰਾ ਛੋਟਾ ਨਾਂ ਲੈ ਕੇ ਨਾ ਮੇਰੀ ਮਾਂ ਜਿਵੇਂ ਬੁਲਾਉਂਦੀ ਸੀ, ਹੁਣ ਕਿਸੇ ਹੋਰ ਨਹੀਂ ਕਿਸੇ ਨੇ ਬੁਲਾਉਣਾ, ਕਿਉਂਕਿ ਬਾਕੀ ਤਾਂ ਮੇਰੀ ਸ਼ਖਸੀਅਤ ਮੇਰੇ ਅਹੁਦੇ ਦੇ ਹਿਸਾਬ ਨਾਲ ਮੈਨੂੰ ਬਹੁਤ ਵੱਡਾ ਅਦਬ ਸਤਿਕਾਰ ਨਾਲ ਬੁਲਾਉਂਦੇ ਆ। ਤੇ ਜਿਹੜੇ ਲੋਕ ਗੁਰੂ ਨਾਨਕ ਪਾਤਸ਼ਾਹ ਦਾ ਨਾਨਕ ਅੱਖਰ ਕੱਲਾ ਕਹਿ ਕੇ ਨਾਂ ਲੈਂਦੇ ਆ, ਇਹ ਲੋਕ ਉਹ ਨੇ ਜਿਹੜੇ ਆਪਦੇ ਆਪ ਨੂੰ ਅਗਾਂਹ ਵਧੂ, ਕਾਮਰੇਡ, ਲਿਬਰਲ ਕਹਿੰਦੇ ਆ ਤੇ ਆਪਦੇ ਆਪ ਨੂੰ ਜਸਟੀਫਾਈ ਕਰਦੇ ਆ ਕਿ ਜੀ ਬਾਣੀ 'ਚ ਪੜ੍ਹ ਲਓ, ਸਾਖੀਆਂ 'ਚ ਪੜ੍ਹ ਲਓ, ਉੱਥੇ ਵੀ ਬੜੀ ਥਾਵਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਮੂਹਰੇ ਕੋਈ ਅਦਬੀ ਸੰਬੋਧਨੀ ਬਚਨ ਜਿਹੜਾ ਅਲੰਕਾਰ ਆ ਉਹ ਨਹੀਂ ਲਾਇਆ ਹੈ। ਹੁਣ ਇਹਨਾਂ ਸੱਜਣਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸਮੱਤ ਬਖਸ਼ਣ ਕਿ ਇਹਨਾਂ ਨੂੰ ਇਹ ਸਮਝ ਲੱਗੇ ਕਿ ਜਦੋਂ ਇੱਥੇ ਕਈ ਵਾਰੀ ਅਸੀਂ ਥਾਣੇ, ਦਫ਼ਤਰਾਂ, ਕਚਹਿਰੀਆਂ 'ਚ ਜਦੋਂ ਜਾਈਦਾ, ਉਦੋਂ ਜੋ ਕਿ ਪੁੱਛ ਲਵੇ ਕਿ ਤੁਹਾਡਾ ਨਾਂ ਕੀ ਆ, ਅਸੀਂ ਪੂਰੇ ਸ਼ਾਨ ਨਾਲ ਕਹਿੰਦੇ ਆ ਕਿ ਸਰਦਾਰ ਫਲਾਨਾ ਸਿੰਘ। ਤੇ ਜੇ ਪਿਤਾ ਦਾ ਨਾਂ ਹੋਵੇ ਤੇ ਉੱਥੇ ਤਾਂ ਹੋਰ ਵੀ ਠੋਕ ਵਜਾ ਕੇ ਕਹਿੰਦੇ ਆ ਕਿ ਸਰਦਾਰ ਫਲਾਨਾ ਸਿੰਘ। ਅਸੀਂ ਆਪਦੇ ਨਾਂ ਜਾਂ ਆਪਦੇ ਮਾਪਿਆਂ ਦੇ ਨਾਂ ਪੂਰੇ ਅਦਬ ਸਤਿਕਾਰ ਨਾਲ ਲੈਣਾ ਚਾਹੁੰਦੇ ਆ। ਅਸੀਂ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ, ਸਾਡੇ ਭੈਣ ਭਰਾਵਾਂ ਨੂੰ, ਸਾਡੇ ਰਿਸ਼ਤੇਦਾਰਾਂ, ਨਾਤਿਆਂ, ਹੋਰਾਂ ਲੋਕਾਂ ਨੂੰ ਪੂਰੇ ਅਦਬ ਸਤਿਕਾਰ ਨਾਲ ਉਹਨਾਂ ਦੇ ਨਾਂ ਲੈ ਜਾਣ। ਪਰ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਦੇ ਬਾਰੇ ਇੱਕ ਬਾਬਾ ਅਕਾਲ ਰੂਪ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਕਰਕੇ ਜਾਣਿਆ ਗਿਆ, ਉਹਨਾਂ ਦੇ ਨਾਂ ਲੈਣ ਵੇਲੇ ਛੋਟਾ ਅੱਖਰ ਵਰਤਣਾ, ਇਹ ਨਾਲ ਪਾਤਸ਼ਾਹ ਦੀ ਸ਼ਾਨਤਾ ਨਹੀਂ ਘਟਦੀ, ਪਰ ਉਹ ਬੰਦਾ ਜਿਹੜਾ ਇਸ ਤਰੀਕੇ ਨਾਲ ਲਿਖਦਾ, ਬੋਲਦਾ, ਉਹਦਾ ਜਿਹੜਾ ਛੋਟਾਪਣ ਵਾ ਉਹ ਜ਼ਰੂਰ ਸਾਹਮਣੇ ਆਉਂਦਾ। ਵੱਡੇ ਲੋਕ ਉਹ ਨਹੀਂ ਹੁੰਦੇ ਜਿਨ੍ਹਾਂ ਦੇ ਕੋਲੇ ਬੈਠਿਆਂ ਅਸੀਂ ਛੋਟੇ ਲੱਗਣ ਲੱਗ ਜਾਏ। ਵੱਡੇ ਲੋਕ ਉਹ ਹੁੰਦੇ ਆ ਜਿਨ੍ਹਾਂ ਕੋਲੇ ਬੈਠਿਆ ਹਰੇਕ ਬੰਦਾ ਵੱਡਾ ਲੱਗੇ। ਸਤਿਗੁਰੂ ਨਾਨਕ ਪਾਤਸ਼ਾਹ ਦੀ ਗੋਦ ਵਿੱਚ ਅਸੀਂ ਸਾਰੇ ਹੀ ਵੱਡੇ ਵੱਡੇ ਮਹਿਸੂਸ ਕਰਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਆਪਦੇ ਆਪ ਨੂੰ ਭਰੇ ਭਰੇ, ਰੱਜੇ ਰੱਜੇ ਮਹਿਸੂਸ ਕਰਦੇ ਹਾਂ। ਪਰ ਜਿਹੜੀਆਂ ਸ਼ਖਸੀਅਤਾਂ, ਜਿਹੜੇ ਲੋਕ ਆਪਦੇ ਆਪ ਨੂੰ ਇਹ ਸਮਝਦੇ ਆ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਮੂਹਰੇ ਕੁਛ ਵੀ ਲਾਏ ਵਗੈਰਾ, ਅਸੀਂ ਇਕੱਲਾ ਨਾਨਕ ਅੱਖਰ ਕਹਿ ਸਕਦੇ ਹਾਂ, ਮੈਨੂੰ ਲੱਗਦਾ ਉਹਨਾਂ ਦੇ ਕੋਲ ਜਦੋਂ ਕੋਈ ਬੈਠਦਾ ਹੋਣਾ, ਉਹਨਾਂ ਦੀ ਹੰਕਾਰ ਦੀ ਬਿਰਤੀ ਚੋਂ, ਉਹਨਾਂ ਦੇ ਹੈਂਕੜਵਾਦ ਸੁਭਾਅ ਦੇ ਵਿੱਚੋਂ ਹਰੇਕ ਬੰਦੇ ਨੂੰ ਇਹ ਲੱਗਦਾ ਹੋਣਾ ਕਿ ਮੈਂ ਇਹਦੇ ਨਾਲੋਂ ਜਿਵੇਂ ਛੋਟਾ ਵਾਂ, ਇਹ ਮੈਨੂੰ ਇਉਂ ਕਿਉਂ ਜਣਾ ਰਿਹਾ ਕਿ ਤੈਨੂੰ ਤਾਂ ਅਕਲ ਹੀ ਨਹੀਂ ਹੈਗੀ। ਮੈਂ ਦੇਖਦਾ, ਮੈਂ ਤਾਂ ਕਿੱਡਾ ਵੱਡਾ, ਮੈਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਜਾਣੇ ਜਾਂਦੇ ਬਾਬੇ ਨਾਨਕ ਨੂੰ ਵੀ ਇਕੱਲਾ ਨਾਨਕ ਕਹਿ ਦਿੰਦਾ। ਮੈਂ ਤਾਂ ਕਿੰਨੀਆਂ ਕਿਤਾਬਾਂ ਲਿਖਤੀਆਂ ਨੇ ਜਿਨ੍ਹਾਂ 'ਚ ਇਕੱਲਾ ਹੀ ਨਾਨਕ ਅੱਖਰ ਲਿਖ ਕੇ ਨਾਨਕ ਇਉਂ ਕਹਿੰਦਾ, ਨਾਨਕ ਨੇ ਉਹ ਕਰਤਾ, ਨਾਨਕ ਨੇ ਇੰਝ ਕਿਹਾ। ਇਹ ਜਿਹੜਾ ਸਾਰਾ ਅੱਜ ਦੇ ਮਨੁੱਖ ਦਾ ਇਸ ਤਰੀਕੇ ਦਾ ਸੁਭਾਅ ਬਣਦਾ ਜਾ ਰਿਹਾ, ਇਹਦੇ ਬਾਰੇ ਵੀ ਉਸ ਵਾਹਿਗੁਰੂ ਦੇ ਦਰਾਂ ਦੇ ਉੱਤੇ ਅਰਦਾਸ ਹੀ ਕਰਨੀ ਬਣਦੀ ਹੈ। ਤੇ ਸਾਡੀ ਤਾਂ ਜਦੋਂ ਵੀ ਕਿਤੇ ਕੋਈ ਖੁਸ਼ੀ ਗਮੀ ਹੋਵੇ, ਅਸੀਂ ਪੰਥ ਨੇ ਅਰਦਾਸ ਹੀ ਕਰਨੀ ਹੁੰਦੀ ਹੈ। ਉਹ ਲੋਕ ਜਿਨ੍ਹਾਂ ਨੂੰ ਕਾਮਰੇਡ ਦੀ ਸੋਚ ਨੇ, ਨਾਸਤਿਕਤਾ ਨੇ ਡੰਗ ਦਿੱਤਾ, ਉਹਨਾਂ ਦਾ ਕੀ ਹੁੰਦਾ ਉਹ ਜਾਣਨ। ਜਿਵੇਂ ਅੱਜ ਜਦੋਂ ਕਾਲੇ ਕਾਨੂੰਨ ਰੱਦ ਹੋਣ ਦੀ ਖਬਰ ਆਈ, ਇਹ ਗੱਲ ਇੱਕਦਮ ਦਿਮਾਗ 'ਚ ਆਈ ਕਿ ਅਸੀਂ ਤਾਂ ਉਸ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਾਂਗੇ। ਔਰ ਇਹ ਗੱਲ ਹੈ ਵੀ ਸੱਚੀ ਆ। ਜਿਸ ਮਾਈ ਭਾਈ ਨੇ ਇਹ ਖਬਰ ਸੁਣੀ ਕਿ ਪਹਿਲਾਂ ਤਾਂ ਜੀ ਕਰਤਾਰਪੁਰ ਦਾ ਲਾਂਘਾ ਜਿਹੜਾ ਸੀਗਾ ਉਹ ਇੰਨੇ ਸਮੇਂ ਤੋਂ ਬੰਦ ਸੀ, ਕਰੋਨਾ ਵਾਲੇ ਪੀਰੀਅਡ ਵਿੱਚ,
ਤੇ ਉਹ ਖੁੱਲਿਆ। ਤੇ ਨਾਲ ਦੀ ਨਾਲ ਹੁਣ ਇਹ ਖਬਰ ਆ ਗਈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੋਣ ਕਰਕੇ ਅੱਜ ਦੇ ਦਿਨ ਜਦੋਂ ਇਹ ਮੋਦੀ ਨੇ ਕਾਲੇ ਕਾਨੂੰਨ ਰੱਦ ਕਰਨ ਦੀ ਅਨਾਉਂਸਮੈਂਟ ਕੀਤੀ, ਐਲਾਨ ਕੀਤਾ, ਤਾਂ ਹਰੇਕ ਨੇ ਧਰਤੀ ਨਮਸਕਾਰੀ ਇਸ ਤਰ੍ਹਾਂ ਜਿਵੇਂ ਸਾਡੇ ਆਮ ਬਜ਼ੁਰਗ ਕਰਦੇ, ਸੱਚੇ ਪਾਤਸ਼ਾਹ ਸ਼ੁਕਰ ਆ ਤੇਰਾ। ਔਰ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕੀਤਾ। ਕਿਸੇ ਨੇ ਇਹ ਨਹੀਂ ਕਿਹਾ ਕਿ ਮੋਦੀ ਦਾ ਧੰਨਵਾਦ। ਆ ਸਿਆਸੀ ਲੋਕਾਂ ਦਾ ਇਸ ਤਰੀਕੇ ਨਾਲ ਹੁੰਦਾ ਕਿ ਸਿਆਸੀ ਬੰਦੇ ਕਹਿੰਦੇ ਆ ਕਿ ਧੰਨਵਾਦ ਜੀ, ਪਰ ਸਿਆਸੀ ਬੰਦਿਆਂ ਨੇ ਮੋਦੀ ਦਾ ਧੰਨਵਾਦ ਕੀਤਾ ਹੋਣਾ, ਜਥੇਬੰਦੀਆਂ ਨੇ ਕੀਤਾ ਹੋਣਾ, ਪਰ ਆਮ ਗੁਰਸਿੱਖਾਂ ਨੇ, ਹਰੇਕ ਨੇ ਇਹੀ ਸੋਚਿਆ ਔਰ ਇਹੀ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ। ਇਹ ਜਿਹੜਾ ਧੰਨਵਾਦ ਆ ਸੱਚੇ ਪਾਤਸ਼ਾਹ ਦਾ, ਅਕਾਲ ਪੁਰਖ ਵਾਹਿਗੁਰੂ ਦਾ, ਉਹ ਕਰਨ ਕਰਾਉਣ ਵੇਲੇ ਮਨ ਦੇ ਵਿੱਚ ਇੱਕੋ ਹੀ ਗੱਲ ਸੀ ਕਿ ਇਹ ਸੰਘਰਸ਼ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਓਟ ਆਸਰੇ ਨਾਲ ਜਿੱਤ ਸਕੇ। ਮੋਦੀ ਦਾ ਕਾਹਦਾ ਧੰਨਵਾਦ? ਮੋਦੀ ਦਾ ਧੰਨਵਾਦ ਇਸ ਗੱਲ ਲਈ ਕਰਨਾ ਕਿ ਉਹਨੇ ਸਾਨੂੰ ਸਾਲ ਭਰ ਸਤਾਇਆ, ਉਹਦਾ ਧੰਨਵਾਦ ਇਸ ਗੱਲ ਹੀ ਕਰਨਾ ਕਿ 800 ਦੇ ਕਰੀਬ ਸੰਘਰਸ਼ੀ ਲੋਕਾਂ ਦੀਆਂ ਜਾਨਾਂ ਚਲੇ ਗਈਆਂ, ਕਿੰਨੇ ਪਰਿਵਾਰ ਉਜੜ ਗਏ, ਇੱਕ ਘਰ ਦੇ ਵਿੱਚੋਂ ਕਮਾਊ ਜੀ ਜਿਹੜਾ ਕਈਆਂ ਨੇ ਫਾਹੇ ਲੈ ਲਏ, ਇੱਕ ਉੱਥੇ ਸਾਡੇ ਧਾਰਮਿਕ ਮਹਾਂਪੁਰਸ਼ ਸੰਤਾਂ ਨੇ ਆਪਦੇ ਆਪ ਨੂੰ ਰਿਵਾਲਵਰ ਨਾਲ, ਪਿਸਟਲ ਨਾਲ ਗੋਲੀ ਮਾਰ ਲਈ ਸੀ, ਹੋਰ ਕਈ ਬਹੁਤ ਖੁਦਕੁਸ਼ੀਆਂ ਕਰ ਗਏ, ਬਹੁਤ ਜਿਹੜਾ ਬੇਬਸੀ ਨਾਲ ਉੱਥੇ ਮੌਤਾਂ ਹੋਈਆਂ। ਤੇ ਉਹਦੇ ਲਈ ਧੰਨਵਾਦ ਕਰੀਏ। ਕਰੋੜਾਂ ਰੁਪਏ ਨਜਾਇਜ਼ ਖਰਚਣੇ ਪਏ, NIA ਵਾਲਿਆਂ ਨੇ ਦੁਖੀ ਕੀਤਾ, ਮਾਲ ਮੰਡੀ ਸੱਦ ਕੇ ਲੋਕਾਂ ਦਾ ਲਹੂ ਪੀਤਾ ਗਿਆ, ਉਹਦੇ ਲਈ ਮੋਦੀ ਦਾ ਧੰਨਵਾਦ ਕਰੀਏ। ਸੋ ਮੋਦੀ ਦਾ ਕੋਈ ਧੰਨਵਾਦ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦਾ। ਜਿਵੇਂ ਆਪਾਂ ਪੁਰਾਤਨ ਕਹਾਣੀਆਂ ਦੇ ਵਿੱਚ ਪੜ੍ਹਦੇ ਆ, ਉਹ ਚਾਹੇ ਜਿਵੇਂ ਮਰਜ਼ੀ ਆ, ਉਹ ਰਾਖਸ਼ ਚਿਤਰੇ ਜਾਂਦੇ ਆ, ਉਹ ਚ ਵੀ ਰਾਖਸ਼ ਬੜਾ ਮਾੜਾ ਸੀ ਤੇ ਦੇਵਤਾ ਬੜਾ ਚੰਗਾ ਸੀ। ਤੋ ਸਾਨੂੰ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਓਟ ਆਸਰੇ ਨਾਲ ਫਤਿਹ ਹਾਸਲ ਹੋਈ ਆ। ਇਹ ਰਾਖਸ਼ ਬਿਰਤੀ ਸੀ ਕਿ ਪੰਜਾਬ ਦੇ ਲੋਕਾਂ ਨੂੰ, ਭਾਰਤ ਦੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਵਾਂਝੇ ਕਰਨਾ। ਔਰ ਇਹ ਜ਼ਮੀਨਾਂ ਜਿਹੜੀਆਂ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਬਖਸ਼ਿਸ਼ ਹੋਈਆਂ ਨੇ। ਤੇ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਹੈ, ਉਸ ਦਾ ਸ਼ੁਕਰਾਨਾ ਕਰਨ ਵਾਲੇ ਲੋਕ ਜਿਹੜੇ ਸੀ, ਉਹਨਾਂ ਦਾ ਕਿਸੇ ਨੂੰ, ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਇਹ ਗੱਲ ਹੋਈ। ਪਰ ਆ ਜਿਹੜਾ ਕਿਸਾਨ ਸੰਘਰਸ਼ ਆ, ਮੈਂ ਕਹਿੰਦਾ ਇਹਦੇ ਚ ਵੀ ਸੱਚੇ ਪਾਤਸ਼ਾਹ ਦੀ ਕੋਈ ਰਜਾ ਹੀ ਸਮਝੀਏ ਵੀ ਜਿਹੜੇ ਕਾਮਰੇਡ ਅੱਜ ਤੱਕ ਸਿੱਖੀ ਨੂੰ ਤੇ ਸਿੱਖਾਂ ਨੂੰ ਨਿੰਦਦੇ ਭੰਡਦੇ ਰਹੇ ਆ, ਇਸ ਸੰਘਰਸ਼ ਦੌਰਾਨ ਵੀ ਕੋਈ ਕਸਰ ਨਹੀਂ ਛੱਡੀ, ਕਮਲ ਕੁੱਟਦੇ ਰਹੇ ਆ। ਪਰ ਜੇ ਇਹਨਾਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਤਾਂ ਇਹਦਾ ਰਿਜ਼ਲਟ ਇਹ ਨਿਕਲਿਆ ਕਿ ਸਾਰੇ ਦੇ ਸਾਰੇ ਲੋਕਾਂ ਨੂੰ ਸਮਝ ਲੱਗੀ ਕਿ ਬਾਬਾ ਬਘੇਲ ਸਿੰਘ ਨੇ 26 ਜਨਵਰੀ ਨੂੰ ਝੰਡਾ ਜਿਹੜਾ ਇਸ ਲਾਲ ਕਿਲ੍ਹੇ ਤੇ ਕਿਸੇ ਵੇਲੇ ਝੰਡਾ ਚਲਾਇਆ ਸੀ। ਜਦੋਂ 26 ਜਨਵਰੀ ਨੂੰ ਝੰਡਾ ਚਲਾਇਆ ਤਾਂ ਬਾਬਾ ਬਘੇਲ ਸਿੰਘ ਤੇ ਹੋਰ ਸਿੱਖ ਇਤਿਹਾਸ ਜਿਹੜਾ ਸੀ ਉਹਦੀ ਚਰਚਾ ਹੋਈ। ਇਸ ਸੰਘਰਸ਼ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੀ ਚਰਚਾ ਹੋਈ। ਇਸ ਸੰਘਰਸ਼ ਦੌਰਾਨ ਸਿੱਖੀ ਸੰਘਰਸ਼ ਦੀ, ਸਿੱਖ ਕੌਮ ਦੀ ਚਰਚਾ ਹੁੰਦੀ ਰਹੀ। ਸੋ ਗੁਰੂ ਖਾਲਸਾ ਪੰਥ ਨੇ ਤਾਂ ਜਦੋਂ ਇਸ ਸੰਘਰਸ਼ ਵਿੱਚੋਂ ਫਤਿਹ ਹੋਣੀ ਸੀ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਹੀ ਕਰਨਾ ਸੀ। ਇਹ ਜਿਹੜੇ ਲਾਲ ਸਲਾਮ ਵਾਲੇ ਨੇ ਵਿਚਾਰੇ, ਇਹ ਮਾਰਕਸ ਦਾ ਕਰ ਲੈਣ ਚਾਹੇ ਲੈਨਨ ਦਾ ਕਰ ਲੈਣ, ਇਹ ਇਹਨਾਂ ਦੀ ਮੌਜ ਆ। ਸੋ ਕਰਤਾਰਪੁਰ ਦੇ ਲਾਂਘੇ ਤੋਂ ਬਾਅਦ ਚ ਫਿਰ ਇਹ ਕਾਲੇ ਕਾਨੂੰਨ ਜਦੋਂ ਰੱਦ ਹੋਏ ਤਾਂ ਕਾਮਰੇਡਾਂ ਨੂੰ ਆਪਦਾ ਭੂਤ ਭੰਗੜਾ ਪਾਉਣ ਦੀ ਪੂਰੀ ਖੁੱਲ੍ਹ ਆ। ਪਰ ਹਕੀਕਤ ਇਹ ਆ ਕਿ ਮੋਦੀ ਸਰਕਾਰ ਸਿੱਖੀ ਮੂਹਰੇ ਝੁਕੀ ਆ ਤੇ ਸਿੱਖਾਂ ਮੂਹਰੇ ਝੁਕੀ ਆ। ਇਹ ਬ੍ਰਾਹਮਣਵਾਦ ਦੀ ਹਾਰ ਹੋਈ ਆ ਤੇ ਗੁਰਮਤ ਦੀ ਜੈ ਜੈਕਾਰ ਹੋਈ ਆ। ਸਿੱਖ ਰਾਸ਼ਟਰ ਹਾਰ ਗਿਆ ਤੇ ਸਰਬੱਤ ਦੇ ਭਲੇ ਵਾਲਾ ਖਾਲਿਸਤਾਨ ਦਾ ਸੰਕਲਪ ਜਿੱਤਿਆ। ਸਾਰੇ ਭਾਰਤੀ ਚੈਨਲਾਂ ਦੇ ਉੱਤੇ ਹਾਲ ਦਹਾਈ ਇਹੀ ਦਿੱਤੀ ਜਾ ਰਹੀ ਆ ਕਿ ਇਸ ਸੰਘਰਸ਼ ਕਰਕੇ ਖਾਲਿਸਤਾਨੀ ਸਰਗਰਮੀ ਪੂਰੇ ਜ਼ੋਰਾਂ ਤੇ ਵੱਧ ਰਹੀ ਆ। ਬਾਹਰਲੇ ਮੁਲਕਾਂ 'ਚ 2-3 ਦਿਨ ਪਹਿਲਾਂ ਬੜਾ ਰਫੜ ਪੈਂਦਾ ਸੀਗਾ ਜੀ, ਕੈਨੇਡਾ ਦੇ ਵਿੱਚ ਭਾਰਤ ਤੋਂ ਕੋਈ ਟੀਮ ਗਈ ਆ, ਇੰਗਲੈਂਡ 'ਚ ਆਹ ਹੋ ਗਿਆ, ਅਮਰੀਕਾ 'ਚ ਉਹ ਹੋ ਗਿਆ, ਬੜਾ ਇਸ ਤਰ੍ਹਾਂ ਦੀ ਚਰਚਾ ਚੱਲੀ। ਹਕੀਕਤ ਇਹ ਆ ਕਿ ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਲੋਕ ਬੈਠੇ ਆ, ਉਹਨਾਂ ਨੇ, ਪੰਜਾਬੀ ਭਾਈਚਾਰੇ ਨੇ, ਸਿੱਖਾਂ ਨੇ ਜੋ ਮਾਇਆ ਇਕੱਠੀ ਕਰਕੇ ਪੰਜਾਬ ਦੇ ਵਿੱਚ ਇਸ ਸੰਘਰਸ਼ ਲਈ ਭੇਜੀ। ਇੱਥੇ ਚਾਹੇ ਉਹ ਲੰਗਰ ਲਾਏ ਗਏ, ਚਾਹੇ ਉਹ ਮੈਡੀਕਲ ਸਹੂਲਤਾਂ ਤੇ ਖਰਚਿਆ ਗਿਆ, ਚਾਹੇ ਉੱਥੇ ਜਿਹੜੀਆਂ ਹੋਰ ਸਹੂਲਤਾਂ ਦੇਣੀਆਂ ਸੀ ਲੋਕਾਂ ਨੂੰ, ਕਿਸਾਨ ਸੰਘਰਸ਼ ਵਾਲੇ ਸਿੰਘੂ ਬਾਰਡਰ ਤੇ ਉੱਥੇ ਖਰਚੇ ਗਏ। ਪਰ ਦਿੱਲੀ ਦਰਬਾਰ ਲਈ ਉਹ ਸਾਰੇ ਦਾ ਸਾਰਾ ਪੈਸਾ, ਜਿਹੜੀਆਂ ਏਜੰਸੀਆਂ ਦੀਆਂ ਰਿਪੋਰਟਾਂ ਸੀ ਉਹਦੇ ਅਨੁਸਾਰ ਕੀ ਸੀਗਾ ਵੀ ਇਹ ਤਾਂ ਜੀ ਜਿਹੜਾ ਹੈਗਾ ਖਾਲਿਸਤਾਨੀ ਸਰਗਰਮੀ ਜ਼ੋਰ ਫੜਦੀ ਜਾ ਰਹੀ ਹੈ। ਜਿੰਨਾ ਜ਼ਿਆਦਾ ਇਹ ਸੰਘਰਸ਼ ਲੰਮਾ ਹੁੰਦਾ ਜਾਂਦਾ ਸੀ, ਜਿੰਨਾ ਜ਼ਿਆਦਾ ਇਹ ਸੰਘਰਸ਼ ਦੀ
ਜਿਹੜੀ ਆ ਲੋਕਾਂ ਦੇ ਵਿੱਚ ਬਦਨਾਮੀ ਹੋ ਰਹੀ ਸੀ ਮੋਦੀ ਸਰਕਾਰ ਦੀ, ਉਹਨਾਂ ਰੋਹ ਵੱਧ ਰਿਹਾ ਸੀ। ਤੇ ਜਿਹੜੇ ਲੋਕ ਪਹਿਲਾਂ ਖਾਲਿਸਤਾਨ ਦੇ ਹਮਾਇਤ ਵਿੱਚ ਨਹੀਂ ਸੀ, ਉਹ ਇਸ ਸੰਘਰਸ਼ ਦੌਰਾਨ ਮੱਲੋ ਮੱਲੀ ਖਾਲਿਸਤਾਨੀ ਧਿਰ ਵੱਲ ਭੁਗਤਣ ਦੇ ਵੱਲ ਆਉਂਦੇ ਜਾ ਰਹੇ ਸੀ। ਸਾਰੇ ਸੰਸਾਰ ਦੇ ਵਿੱਚ ਅੱਡ-ਅੱਡ ਮੁਲਕਾਂ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਟਾਈਮਜ਼ ਨਾਓ ਤੇ ਬੋਲਦਿਆਂ ਸੁਣਿਆ, ਉਹਨੇ ਵੀ ਐਡਮਿਟ ਕੀਤਾ ਕਿ ਇੱਥੇ ਜੀ ਸਾਨੂੰ ਤਾਂ ਪੂਰਾ ਖਤਰਾ ਸੀਗਾ ਕਿ ਇੱਥੇ ਜਿਹੜਾ ਹੈਗਾ ਖਾੜਕੂਵਾਦ ਵੀ ਚੱਲ ਸਕਦਾ। ਸੋ ਖਾਲਿਸਤਾਨੀ ਸੰਘਰਸ਼ ਦਾ ਜਿਹੜਾ ਖਤਰਾ ਹੈ, ਇਹ ਖਾਲਿਸਤਾਨੀ ਸਰਗਰਮੀ ਵੱਧ ਫੁੱਲ ਰਹੀ ਆ ਤੇ ਇਸ ਕਾਲੇ ਕਾਨੂੰਨਾਂ ਵਾਲੇ ਸੰਘਰਸ਼ ਨੇ ਇਸ ਖਾਲਿਸਤਾਨੀ ਮੁੱਦੇ ਨੂੰ ਦੁਬਾਰਾ ਇੱਕ ਵਾਰੀ ਪੁਨਰ ਸਰਜੀਤ ਕਰ ਦਿੱਤਾ ਹੋਇਆ। ਸੋ ਇਸ ਗੱਲ ਲਈ ਇਹ ਜਿਹੜਾ ਦਹਿਸ਼ਤ, ਇਹ ਜਿਹੜੀ ਡਰ ਸੀਗਾ, ਇਹ ਦਿਨੋਂ ਦਿਨ ਹਰ ਪਲ ਵੱਧਦਾ ਗਿਆ ਤੇ ਰਿਜ਼ਲਟ ਜਿਹੜਾ ਸੀਗਾ ਉਹ ਇਹ ਨਿਕਲਿਆ ਕਿ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਨੇ ਜਿਹੜੀਆਂ ਰਿਪੋਰਟਾਂ ਬਣਾ ਕੇ ਦਿੱਤੀਆਂ, ਇੱਥੇ ਪੰਜਾਬ ਸਰਕਾਰ ਨੇ CID ਨੂੰ, ਮਾਲ ਮੰਡੀ ਵਾਲਿਆਂ ਨੂੰ ਜਾਂ ਹੋਰ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਹੋਣਗੀਆਂ। ਪਿਛਲੇ ਦਿਨਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸਾਨੂੰ ਥਾਣੇ ਸੱਦਿਆ ਜੀ, ਸਾਨੂੰ ਮਾਲ ਮੰਡੀ ਸੱਦਿਆ ਜੀ, ਸਾਨੂੰ ਫਲਾਣੇ ਥਾਂ ਤੇ ਸੱਦਿਆ। ਇਹ ਸਾਰੇ ਦੇ ਸਾਰੇ ਜਿਹੜੇ ਲੋਕ ਸੀਗੇ, ਇਹਨਾਂ ਦੀਆਂ ਰਿਪੋਰਟਾਂ ਬਣਾ ਕੇ ਦਿੱਲੀ ਗਈਆਂ ਤੇ ਉਹਨਾਂ ਦੇ ਆਧਾਰ ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਵੈਸਟਰਨ ਯੂਨੀਅਨ ਮਨੀਗ੍ਰਾਮ ਰਾਹੀਂ ਜਾਂ ਬੈਂਕਾਂ ਰਾਹੀਂ ਪੈਸਾ ਬਾਹਰੋਂ ਆਇਆ, ਉਹਦਾ ਚਲੋ ਜਿਹੜਾ ਆਪਾਂ ਨੂੰ ਦਿਖਦਾ ਹੈ, ਪਰ ਇਹਦੇ ਤੋਂ ਬਿਨਾਂ ਹੋਰ ਗੁਪਤ ਸਾਧਨਾਂ ਰਾਹੀਂ ਜਾਂ ਇਧਰੋਂ ਉਧਰੋਂ ਜਿਹੜਾ ਪੈਸਾ ਆਇਆ ਉਹ ਪਤਾ ਨਹੀਂ ਕਿੰਨਾ ਆਇਆ। ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਪੈਸਾ ਆ ਗਿਆ ਜੀ, ਪੰਜਾਬ 'ਚ ਪਤਾ ਨਹੀਂ ਕਿੰਨਾ ਕੁ ਜਿਹੜਾ ਹੈਗਾ ਹਥਿਆਰ ਆ ਗਿਆ ਜੀ, ਡਰੋਨ ਆ ਗਏ ਜੀ। ਇਹ ਸਾਰੀਆਂ ਰਿਪੋਰਟਾਂ ਚਾਹੇ ਉਹ ਸੱਚੀਆਂ ਸੀ ਚਾਹੇ ਝੂਠੀਆਂ ਸੀ, ਪਰ ਇਹਨਾਂ ਭਾਰਤ ਦੀਆਂ ਜਾਂ ਪੰਜਾਬ ਦੀਆਂ ਜਿਹੜੀਆਂ ਰਿਪੋਰਟਾਂ ਸੀ, ਇਹਨਾਂ ਨੇ ਤੇ ਕੈਨੇਡਾ, ਇੰਗਲੈਂਡ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਖਾਲਿਸਤਾਨੀ ਪੱਖੀ ਧਿਰਾਂ ਦੀਆਂ ਸਰਗਰਮੀਆਂ ਨੇ, ਉਹਨਾਂ ਨੇ ਮੋਦੀ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰ ਦਿੱਤਾ ਕਿ ਇਹਦੇ ਨਾਲ ਇਕੱਲਾ BJP ਨੂੰ ਵੋਟਾਂ 'ਚ ਹਾਰ ਨਹੀਂ ਹੋਣੀ ਹੈਗੀ। ਜੇ ਇਹ ਸੰਘਰਸ਼ ਚੱਲਦਾ ਰਿਹਾ ਵੀ ਪੰਜਾਬ 'ਚ ਵੋਟਾਂ ਆ ਰਹੀਆਂ ਨੇ ਤੇ ਵੋਟਾਂ 'ਚ ਹਾਰ ਹੋ ਜੂ, ਇਹ ਇਸ ਮੁਲਕ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਇਹੋ ਜਿਹੀ ਸਰਗਰਮੀ ਵੀ ਹੋ ਸਕਦੀ ਆ, ਕਿਉਂਕਿ ਪੰਜਾਬ ਤੋਂ ਬਾਹਰ ਖਾਲਿਸਤਾਨੀ ਹਮਾਇਤ ਬਹੁਤ ਵੱਧ ਰਹੀ ਹੈ। ਹਰਿਆਣੇ ਦੇ ਉਹ ਲੋਕ ਜਿਨ੍ਹਾਂ ਨੂੰ ਪਿਛਲੇ ਦੌਰ ਵਿੱਚ ਭਜਨ ਲਾਲ ਦੇ ਦੌਰ ਵਿੱਚ 1982-83 ਦੇ ਦੌਰ ਵਿੱਚ ਆਪਾਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਦੇ ਸੁਣਿਆ, 올림픽 ਖੇਡਾਂ ਮੌਕੇ ਬਹੁਤ ਮਾੜਾ ਹਾਲ ਹੋਇਆ। ਹੁਣੇ ਹਜੇ ਜਾਟ ਅੰਦੋਲਨ ਹੋਇਆ ਪਿੱਛੇ ਜੇ, ਉਦੋਂ ਬਹੁਤ ਕੁਝ ਹੋਇਆ, ਪਰ ਐਸ ਸੰਘਰਸ਼ ਮੌਕੇ ਉਦੋਂ ਜੋ ਉਹਨਾਂ ਨੂੰ ਜਦੋਂ ਕੋਈ ਕਹਿੰਦਾ ਸੀ ਕਿ ਇਹ ਤਾਂ ਖਾਲਿਸਤਾਨੀ ਨੇ, ਤਾਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਹਰਿਆਣੇ ਦੇ ਲੋਕ ਕਹਿੰਦੇ ਸੀ ਵੀ ਜੇ ਇਹ ਲੋਕ ਖਾਲਿਸਤਾਨੀ ਤਾਂ ਅਸੀਂ ਵੀ ਖਾਲਿਸਤਾਨੀ। ਇਹੀ ਗੱਲ UP ਦੇ ਲੋਕਾਂ ਦਾ ਸੀ, ਇਹੀ ਹਾਲ ਜਿਹੜਾ ਸੀਗਾ ਉਹ ਰਾਜਸਥਾਨ ਦੇ ਲੋਕਾਂ ਦਾ ਸੀ, ਮੱਧ ਪ੍ਰਦੇਸ਼ ਦੇ ਲੋਕਾਂ ਦਾ ਸੀ, ਇੱਥੋਂ ਤੱਕ ਕਿ ਉੜੀਸਾ ਵਾਲੇ ਪਾਸਿਓਂ ਪਰਲੇ ਹੋਰ ਦਰਾਵੜ ਜਿਹੜੇ ਸੂਬੇ ਨੇ ਉਧਰੋਂ ਸਿਰੇ ਤੱਕ ਇਹ ਗੱਲ ਸੀ ਕਿ ਲੋਕ ਜਿਹੜੇ ਸੀ ਵੀਡੀਓਜ਼ ਪਾ ਕੇ ਕਹਿੰਦੇ ਸੀ ਵੀ ਜੇ ਖਾਲਿਸਤਾਨ ਬਣਨਾ ਹੀ ਆ ਸਾਨੂੰ ਬਾਹਰ ਨਾ ਰੱਖਿਓ, ਅਸੀਂ ਵੀ ਖਾਲਿਸਤਾਨ ਦੇ ਹਮਾਇਤੀ ਹੋਣਾ। ਤਾਂ ਖਾਲਿਸਤਾਨ ਦਾ ਇਸ਼ੂ ਇਸ ਕਾਮਰੇਡਾਂ ਦੇ ਛੇੜੇ ਹੋਏ ਸੰਘਰਸ਼ ਵਿੱਚ ਜਿਸ ਤਰ੍ਹਾਂ ਸਿਖਰਾਂ ਛੋਇਆ, ਉਹਦੇ ਲਈ ਅਸੀਂ ਤਾਂ ਕਾਮਰੇਡਾਂ ਦਾ ਧੰਨਵਾਦ ਹੀ ਕਰਾਂਗੇ ਕਿ ਇਸ ਤਰ੍ਹਾਂ ਦੇ ਮੋਰਚੇ ਲਾਉਂਦੇ ਰਹਿਣ। ਅਸੀਂ ਇਹਨਾਂ ਮੋਰਚਿਆਂ ਨੂੰ ਬੁਰਤਣ ਦੇ ਲਈ ਨਹੀਂ, ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੀ ਆ ਕਿ ਅਸੀਂ ਜਿਹੜਾ ਹੈਗਾ ਇਹਨਾਂ ਮੋਰਚਿਆਂ ਦੌਰਾਨ ਆਪਦੇ ਫਰਜ਼ ਆ ਜਿਹੜੇ ਉਹ ਨਿਭਾਉਂਦੇ ਹੋਏ ਲੋਕਾਂ ਨੂੰ ਚੰਗੇ ਲੱਗਦੇ ਆ, ਲੋਕ ਸਾਡੇ ਹੱਕ ਵਿੱਚ ਹਮਾਇਤ ਵਿੱਚ ਆਉਂਦੇ ਆ। ਜਿੰਨਾ ਬੋਲਬਾਲਾ ਸਿੱਖੀ ਦਾ ਹੋਇਆ, ਗੁਰੂ ਨਾਨਕ ਦੇ ਜਿਹੜੇ ਲਾਏ ਹੋਏ 20 ਦਮੜਿਆਂ ਦੇ ਲੰਗਰ ਦਾ ਹੋਇਆ, ਉਹ ਗੱਲ ਇਸ ਸੰਘਰਸ਼ ਦੌਰਾਨ ਕਮਾਲ ਹੋ ਗਈ। ਲੰਗਰ ਦੀ ਪ੍ਰਥਾ ਦੀ, ਸੰਗਤ ਦੀ, ਪੰਗਤ ਦੀ ਪ੍ਰਥਾ ਦੀ, ਹੋਰ ਸਿੱਖ ਰਹੁ ਰੀਤਾਂ ਦੀ, ਇੱਥੋਂ ਤੱਕ ਕਿ ਹਰਿਆਣੇ ਦੇ ਬਹੁਤ ਸਾਰੇ ਲੋਕਾਂ ਨੇ ਨਿਹੰਗ ਸਿੰਘ ਸਜਣਾ ਚਾਹਿਆ, ਬਹੁਤ ਸਾਰੇ ਲੋਕਾਂ ਨੇ ਸਿੱਖੀ ਧਾਰਨ ਕੀਤੀ। ਔਰ ਇਹ ਸਾਰੀਆਂ ਗੱਲਾਂ ਦਾ ਮੋਦੀ ਸਰਕਾਰ ਨੂੰ ਬਿਰਤਾ ਪਈ ਹੋਣੀ ਆ ਕਿ ਅਸੀਂ ਤਾਂ ਕਿ ਹਿੰਦੂ ਰਾਸ਼ਟਰ ਬਣਾਉਣ ਨੂੰ ਫਿਰਦੇ ਸੀ, ਇਹ ਤਾਂ ਖਾਲਿਸਤਾਨ ਜਿੰਦਾਬਾਦ ਹੁੰਦਾ ਦਿਖ ਰਿਹਾ। ਅਸੀਂ ਤਾਂ ਕਹਿੰਦੇ ਸੀ ਇਸ ਮੁਲਕ ਦੇ ਵਿੱਚ ਹਿੰਦੂ ਬਣਾਉਣੇ ਆ ਸਾਰੇ, ਇਹ ਤਾਂ ਸਿੱਖੀ ਦਾ ਵਾਧਾ ਹੋਣ ਲੱਗ ਗਿਆ। ਹਰਿਆਣਾ ਸਾਰੇ ਦਾ ਸਾਰਾ ਹਿੰਦੂ ਸਜਣ ਵਾਲੇ ਪਾਸੇ ਨੂੰ ਤੁਰ ਪਿਆ, ਹੋਰ ਸੂਬੇ ਆ ਜਿਹੜੇ ਉੱਥੇ ਵੀ ਇਸ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਨੇ। ਸੋ ਇਸ ਸਾਰੇ ਮਾਹੌਲ ਤੋਂ ਬਾਅਦ ਵਿੱਚ ਮੋਦੀ ਸਰਕਾਰ ਕੋਲੇ ਜਿਹੜੀਆਂ ਰਿਪੋਰਟਾਂ ਇਕੱਠੀਆਂ ਹੋਈਆਂ, ਤਾਂ ਉੱਥੇ ਹੱਲ ਇਹੀ ਬਣਨਾ ਸੀਗਾ ਵੀ ਆਪਾਂ ਇਹ ਕਾਨੂੰਨ ਰੱਦ ਕਰਕੇ ਇੱਕ ਵਾਰੀ ਗੱਲ ਨੂੰ ਠੰਡੇ ਵਸਦੇ ਪਾਓ। ਚਲੋ ਮੋਦੀ ਨੇ ਆਪਦੀ ਗਲਤੀ ਮੰਨ ਲਈ ਆ, ਆਪਦੀ ਭੁੱਲ ਮੰਨ ਲਈ ਆ, ਤੇ ਪਰ ਅਜੇ ਜਿਹੜਾ ਹੈਗਾ ਭਗਵਾ ਮੀਡੀਆ, ਜਿਹਨੂੰ ਗੋਦੀ ਮੀਡੀਆ ਵੀ ਕਹਿੰਦੇ ਆ, ਇਹਦੀ ਜੇ ਗੱਲ ਕਰੀਏ ਤਾਂ ਬੜਾ ਔਖਾ ਇਹਨਾਂ ਲੋਕਾਂ ਲਈ। ਉਹ ਫਾਇਦੇ ਗਣਾ ਕੇ ਜਿਹੜੇ ਆ ਲੋਕ ਲੱਗੇ ਰਹੇ ਕਾਲੇ ਕਾਨੂੰਨਾਂ ਦੇ ਫਾਇਦੇ ਗਣਾਉਣ, ਹੁਣ ਉਹਨਾਂ ਨੂੰ ਬੜਾ ਔਖਾ ਵਾ ਵੀ ਅਸੀਂ ਕੀ ਕਰੀਏ, ਕਿਉਂਕਿ
पिछले 1 साल तो मोदी जिंदाबाद ते किसान संघर्ष मुर्दाबाद कह कह के अगलियां दे तालिए ठाके गए। ਤੇ ਹੁਣ ਮੋਦੀ ਨੇ ਸਵੇਰੋਂ ਉੱਠਣ ਸਾਰੀ ਕਹਿਤਾ ਕਿ ਅਸੀਂ ਕਾਨੂੰਨ ਰੱਦ ਕਰ ਦੇਣੇ ਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਿਆਸੀ ਤੌਰ ਦੇ ਉੱਤੇ ਭਾਜਪਾ ਨੂੰ ਇਹਦਾ ਕੋਈ ਲਾਭ ਮਿਲਣਾ ਚਾਹੀਦਾ। ਉਲਟਾ ਇਹੋ ਜਿਹੇ ਤੁਗਲਕੀ ਸੋਚ ਵਾਲੇ ਜਿਹੜੇ ਲੀਡਰ ਹੋਣ ਜਾਂ ਧਿਰਾਂ ਹੋਣ ਜਿਨ੍ਹਾਂ ਦਾ ਏਜੰਡਾ ਮਨੁੱਖਤਾ ਲਈ ਘਾਤਕ ਹੋਵੇ, ਇਹੋ ਜਿਹੇ ਲੋਕਾਂ ਨੂੰ ਸੱਤਾ ਤੋਂ ਪਰਾਂ ਕਰਨਾ ਚਾਹੀਦਾ, ਸੱਤਾ ਤੋਂ ਦੂਰ ਰੱਖਣਾ ਚਾਹੀਦਾ। ਔਰ ਮੈਂ ਇੱਥੇ ਕੁਝ ਸ਼ਖਸੀਅਤਾਂ ਜਿਨ੍ਹਾਂ ਵਿੱਚੋਂ ਮੇਘਾਲਿਆ ਦਾ ਗਵਰਨਰ ਤੇ ਇੱਕ ਜਿਹੜਾ ਇੱਥੇ ਸ਼ੋਰੀ ਅਰੁਣ ਸ਼ੋਰੀ, ਇੱਕ ਸੁਬਰਾਮਨੀਅਮ ਸਵਾਮੀ, ਇਹਨਾਂ ਸ਼ਖਸੀਅਤਾਂ ਦਾ ਸਾਡੇ ਨਾਲ ਸਿੱਖਾਂ ਨਾਲ ਕੋਈ ਕਦੇ ਉਵੇਂ ਵਾਹ ਵਾਸਤਾ ਜਾਂ ਮੈਨੂੰ ਤਾਂ ਕਦੇ ਲੱਗਿਆ ਨਹੀਂਗਾ। ਜਿਵੇਂ ਦਾ ਹੋਣਾ ਚਾਹੀਦਾ ਉਵੇਂ ਦਾ ਤਾਂ ਕਦੇ ਨਹੀਂ ਰਿਹਾ ਹੈਗਾ। ਜਿਵੇਂ ਦੀਵਾਨ ਕੌੜਾ ਮੱਲ ਦਾ ਹੁੰਦਾ ਸੀ ਉਵੇਂ ਦਾ ਤਾਂ ਬਿਲਕੁਲ ਨਹੀਂ ਰਿਹਾ। ਪਰ ਇਹਨਾਂ ਲੋਕਾਂ ਨੇ ਅੱਡ ਅੱਡ ਤੌਰ ਤਰੀਕਿਆਂ ਨਾਲ ਜਿਹੜੀਆਂ ਗੱਲਾਂ ਕਹੀਆਂ ਕਿਸਾਨ ਸੰਘਰਸ਼ ਦੇ ਉੱਤੇ, ਕਮੈਂਟਰੀ ਕੀਤੀ ਆਪਦੀ, ਉਹਦੇ ਵਿੱਚ ਜਿਵੇਂ ਮੇਘਾਲਿਆ ਦੇ ਗਵਰਨਰ ਨੇ ਠੋਕ ਵਜਾ ਕੇ ਇਹਨੂੰ ਸਿੱਖਾਂ ਦਾ ਸੰਘਰਸ਼ ਮੰਨਿਆ। ਕਾਮਰੇਡਾਂ ਨੇ ਪੂਰਾ ਜ਼ੋਰ ਲਾਈ ਰੱਖਿਆ ਵਾ ਵੀ ਲਾਲ ਝੰਡੇ ਵਾਲਿਆਂ ਦਾ ਸੰਘਰਸ਼ ਬਣ ਜਾਵੇ ਇਹ, ਪਰ ਉਹਨੇ ਕਿਹਾ ਕਿ ਇਹ ਜਿਹੜਾ ਸੰਘਰਸ਼ ਆ ਇਹ ਸਿੱਖਾਂ ਦਾ ਵਾ ਤੇ ਸਿੱਖ ਭੁੱਲਦੇ ਨਹੀਂ ਹੁੰਦੇ ਹੈਗੇ, ਸਿੱਖਾਂ ਨੇ ਛੱਡਣਾ ਨਹੀਂ। ਮੋਦੀ ਨੂੰ ਜਿੰਨਾ ਜ਼ਿਆਦਾ ਇਸ ਬੰਦੇ ਨੇ ਮੋਦੀ ਦੇ ਭਗਵੇਂ ਬ੍ਰਿਗੇਡ ਨੂੰ, ਉਹਨਾਂ ਦੇ ਗੋਦੀ ਮੀਡੀਆ ਨੂੰ ਬਿਪਤਾ ਪਾਈ, ਉਹ ਬਹੁਤ ਕਮਾਲ ਦੀ ਸੀ। ਔਰ ਇਸ ਗੱਲ ਲਈ ਇਹਨੇ ਬਾਰ-ਬਾਰ ਦੱਸਿਆ ਕਿ ਇਹਨਾਂ ਨੂੰ ਜਿੱਤਣਾ ਆਉਂਦਾ, ਇਹ ਜਿੱਤ ਕੇ ਜਾਣਗੇ। ਦੂਸਰਾ, ਸੁਬਰਾਮਨੀਅਮ ਸਵਾਮੀ ਨੇ ਜਿਹੜੀ ਵਾਰਨਿੰਗ, ਜਿਹੜੀ ਚੇਤਾਵਨੀ ਦਿੱਤੀ ਸੀਗੀ, ਤੇ ਜਿਹੋ ਜਿਹੀਆਂ ਗੱਲਾਂ ਅਰੁਣ ਸ਼ੋਰੀ ਨੇ ਇੱਕ ਵਾਰੀ ਕਹੀਆਂ ਸੀਗੀਆਂ ਬਈ, ਅਰੁਣ ਸ਼ੋਰੀ ਨੇ ਗੱਲਾਂ ਕਹੀਆਂ ਸੀਗੀਆਂ ਵੀ ਇਹ ਜਿਹੜੇ ਸਿੱਖ ਨੇ ਇਹਨਾਂ ਬਾਰੇ ਇੰਦਰਾ ਗਾਂਧੀ ਵੀ ਨਹੀਂ ਚੰਗੀ ਤਰ੍ਹਾਂ ਸਮਝ ਸਕੀ ਸੀ, ਮੋਦੀ ਵੀ ਨਹੀਂ ਸਮਝ ਸਕਿਆ, ਪੰਗਾ ਪਊਗਾ। ਤੇ ਇਵੇਂ ਹੀ ਇਹੋ ਜਿਹੀਆਂ ਵਾਰਨਿੰਗਾਂ ਜਿਹੜਾ ਸੀ ਇਹ ਦਿੰਦਾ ਰਿਹਾ ਸੁਬਰਾਮਨੀਅਮ ਸਵਾਮੀ ਕਿ 1984 ਚ ਜਿਹੜਾ ਸੀਗਾ ਬੜਾ ਕੰਮ ਖਰਾਬ ਹੋ ਗਿਆ ਸੀਗਾ ਤੇ ਹੁਣ ਅਸੀਂ ਕਿਤੇ ਸਿੱਖਾਂ ਨੂੰ ਗਵਾ ਨਾ ਲਈ। ਸੋ ਇਸ ਸੰਘਰਸ਼ ਦੌਰਾਨ ਬੇਸ਼ੱਕ ਕਾਮਰੇਡਾਂ ਨੇ ਕੋਈ ਕਸਰ ਨਹੀਂ ਛੱਡੀ ਕਮਲ ਕੁੱਟਣ ਵਾਲੀ, ਪਰ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਕਿ ਉਹਨਾਂ ਨੇ ਪੂਰਾ ਸਾਨੂੰ ਮੌਕਾ ਦਿੱਤਾ ਬਈ ਅਸੀਂ ਆਪਦੀ ਗੱਲ, ਆਪਦਾ ਪੱਖ ਸਾਰੇ ਸੰਸਾਰ ਵਿੱਚ ਰੱਖ ਸਕੀਏ। ਤੇ ਇਹਦਾ ਰਿਜ਼ਲਟ ਇਹ ਨਿਕਲਿਆ ਕਿ ਇਹ ਲੋਕ ਜਿਹੜੇ ਆ ਸਾਡੇ ਏਜੰਡੇ ਨੂੰ ਮੰਨ ਗਏ ਕਿ ਸਿੱਖੀ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਚੜ੍ਹਦੀ ਕਲਾ ਹੋ ਰਹੀ ਹੈ ਤੇ ਇਹ ਤੋਂ ਬਚਣਾ ਬੜਾ ਜ਼ਰੂਰੀ ਹੈ। ਬੇਸ਼ੱਕ ਕਾਮਰੇਡ ਜਿਹੜੇ ਨੇ ਉਹਦਾ ਕ੍ਰੈਡਿਟ ਲੈ ਲੈਣ ਵੀ ਅਸੀਂ ਜੀ ਸੰਘਰਸ਼ ਕੀਤਾ ਤੇ ਇਹ ਮੋਰਚਾ ਜਿੱਤਿਆ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਅਸਲੀ ਗੱਲ ਇਹ ਆ ਕਿ ਮੋਦੀ ਨੇ ਸਿੱਖੀ ਦੀ ਤੇ ਸਿੱਖਾਂ ਦੀ ਤਾਕਤ ਨੂੰ ਮੰਨਿਆ ਕਿ ਇਸ ਸੰਘਰਸ਼ ਦੇ ਪਿੱਛੇ ਅਸਲ ਜਿਹੜਾ ਨੁਕਤਾ ਉਹ ਸਿੱਖ ਨੇ। ਨਹੀਂ ਤਾਂ ਲੈਨਨ ਦੇ ਦਿਹਾੜੇ ਤੇ, ਮਾਓ ਦੇ ਦਿਹਾੜੇ ਤੇ ਜਾਂ ਕਾਮਰੇਡਾਂ ਦੇ ਕਿਸੇ ਹੋਰ ਦਿਹਾੜੇ ਉੱਤੇ ਮੋਦੀ ਸਰਕਾਰ ਨੇ ਇਹ ਕਾਨੂੰਨ ਰੱਦ ਕਰਨੇ ਸੀ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰੱਦ ਕਰਨ ਦਾ ਕੋਈ ਅਰਥ ਵਾ। ਤੇ ਆ ਜਿਹੜਾ ਜਦੋਂ ਪਹਿਲਾਂ ਵੀ ਪੇਚਾ ਪਿਆ, ਜਦੋਂ ਪੂਰਾ ਸਿਖਰ ਤੇ ਸੰਘਰਸ਼ ਗਿਆ, ਉਦੋਂ ਵੀ ਆਪਾਂ ਨੂੰ ਸਭ ਨੂੰ ਪਤਾ ਵੀ ਮੋਦੀ ਜਿਹੜਾ ਸੀ ਉਹ ਗੁਰਦੁਆਰਾ ਬੰਗਲਾ ਸਾਹਿਬ ਅਗਲੇ ਦਿਨ ਹੀ ਪਹੁੰਚ ਗਿਆ ਸੀ। ਤਾਂ ਉਹਨੇ ਇਸ ਸੰਘਰਸ਼ ਦੌਰਾਨ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਕਿ ਇੰਡੀਅਨ ਸਟੇਟ ਸਿਸਟਮ ਜਾਂ ਭਾਰਤ ਦਾ ਇਤਿਹਾਸ ਉਹਨੂੰ ਇੰਦਰਾ ਗਾਂਧੀ ਵਾਲੀ ਥਾਂ ਤੇ ਲਿਜਾ ਕੇ ਨਾ ਖੜਾ ਕਰ ਦੇਵੇ ਕਿ ਸਿੱਖੀ ਅਤੇ ਸਿੱਖਾਂ ਦਾ ਇਹ ਸ਼ਰੇਆਮ ਦੁਸ਼ਮਣ ਆ। ਉਹ ਕਾਲੇ ਕਾਨੂੰਨਾਂ ਦੇ ਮਸਲੇ ਉੱਤੇ ਕਾਮਰੇਡਾਂ ਨੇ ਜੋ ਸੋਚਿਆ, ਜਿਵੇਂ ਸੋਚਿਆ, ਉਹਨਾਂ ਨੂੰ ਹੱਕ ਆ, ਪਰ ਭਾਰਤ ਸਰਕਾਰ ਨੇ ਇਹਨੂੰ ਸਿੱਖਾਂ ਦਾ ਸੰਘਰਸ਼ ਰੈਕੋਗਨਾਈਜ਼ ਕੀਤਾ। ਅੱਜ ਉਹਨਾਂ ਮੋਦੀ ਸਰਕਾਰ ਨੇ ਜਦੋਂ ਇਹ ਡਿਸੀਜਨ ਲੈਣਾ ਸੀ, ਉਹਨਾਂ ਨੇ ਕਾਮਰੇਡਾਂ ਨੂੰ ਪੁੱਛਿਆ ਤੱਕ। ਉਹਨਾਂ ਨੇ ਦਿਨ ਉਹ ਰੱਖਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਦਿਹਾੜਾ ਸਿੱਖ ਮਨਾ ਰਹੇ ਨੇ ਤੇ ਇੱਕ ਤੋਹਫੇ ਵਾਂਗੂ ਇਹਨਾਂ ਨੂੰ ਗੱਲ ਲੱਗੇ। ਉਹ ਗੱਲ ਵੱਖਰੀ ਆ ਕਿ ਅਸੀਂ ਦੁਖੀ ਹੋਈ ਇੰਨੇ ਆ ਮੋਦੀ ਤੋਂ, ਸਾਨੂੰ ਇਹ ਕੋਈ ਤੋਹਫਾ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਉਵੇਂ ਦੀ ਗੱਲ ਨਹੀਂ ਹੈ। ਪਰ ਭਾਜਪਾ ਦੇ ਜਿਹੜੇ ਰਾਜਸੀ ਹਿੱਤ ਸੀ ਉਹ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਸੀ ਕਿ ਅਸੀਂ ਤਾਂ ਜਿਹੜਾ ਹੈਗਾ ਬੀਜੇਪੀ ਜਿਹੜੀ ਸਰਕਾਰ ਉੱਥੇ ਯੂਪੀ 'ਚ ਵੀ ਹਾਰ ਜਾਵਾਂਗੇ, ਪੰਜਾਬ 'ਚ ਸਾਡੀ ਪਹਿਲਾਂ ਹੀ ਦੁਰਗਤੀ ਹੈ ਤੇ ਇਹ ਕੰਮ ਖਰਾਬ ਹੋ ਜਾਊਗਾ। ਸੋ ਹੁਣ ਉਹਨਾਂ ਨੂੰ ਇਹ ਲੱਗ ਸਕਦਾ ਕਿ ਅਸੀਂ ਬੀਜੇਪੀ ਵਾਲੇ ਪੰਜਾਬ 'ਚ ਘੁੰਮਣ ਫਿਰਨ ਜੋਗੇ ਹੋ ਗਏ। ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਜਾਂ ਢੀਂਡਸਾ, ਇਹ ਵੀ ਪ੍ਰੋ ਬੀਜੇਪੀ ਚੱਲਦੇ ਆ ਤੇ ਇਹਨਾਂ ਨੂੰ ਵੀ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲ ਜੂ। ਤੋਂ ਕਾਂਗਰਸ, ਬਾਦਲ ਕੇ ਤੇ ਆਮ ਆਦਮੀ ਪਾਰਟੀ ਆ ਜਿਹੜੇ, ਉਹਨਾਂ ਦੇ ਸਾਹਮਣੇ ਢੀਂਡਸਾ, ਕੈਪਟਨ ਤੇ ਬੀਜੇਪੀ, ਇਹ ਤਿੰਨ ਧਿਰਾਂ ਨੇ।
ਹੋ ਸਕਦਾ ਬਾਦਲ ਦਲ ਵਾਲੇ ਦੁਬਾਰਾ ਕੋਈ ਅੰਡਰਸਟੈਂਡਿੰਗ ਬੀਜੇਪੀ ਨਾਲ ਕਰ ਲੈਣ ਤੇ ਇਹ ਵੀ ਹਾਲਤ ਹੋ ਸਕਦੇ ਆ ਕਿ ਬੀਜੇਪੀ ਬਾਦਲ ਕੇ ਤੇ ਕੈਪਟਨ ਕੇ ਤੇ ਢੀਂਡਸੇ ਕੇ ਇਹ ਰਲ ਮਿਲ ਕੇ ਸੀਟਾਂ ਸ਼ੇਅਰ ਕਰ ਲੈਣ। ਚਲੋ ਇਹ ਸਿਆਸੀ ਗੱਲਾਂ ਨੇ, ਆਉਣ ਵਾਲੇ ਦਿਨਾਂ 'ਚ ਗੱਲ ਕਿੱਧਰ ਨੂੰ ਜਾਂਦੀ ਆ, ਪਰ ਜਿਹੜੀ ਗੱਲ ਇਹ ਹੈ ਕਿ MSP ਦੀ ਗਰੰਟੀ ਮੰਗ ਰਹੇ ਸੀ, ਕਾਲੇ ਕਾਨੂੰਨ ਤਾਂ ਰੱਦ ਹੋ ਗਏ ਪਰ MSP ਦੀ ਗਰੰਟੀ ਵਾਲਾ ਕੰਮ ਜਿਹੜਾ ਹੈ, ਜਾਂ NIA ਨੇ ਜਾਂ ਪੁਲਿਸ ਨੇ ਬਹੁਤ ਸਾਰੇ ਜਿਹੜੇ ਪਰਚੇ ਦਰਜ ਕੀਤੇ ਸੀ, ਖਾਸ ਤੌਰ ਤੇ 26 ਜਨਵਰੀ ਨੂੰ ਜਿਹੜੇ ਪਰਚੇ ਦਰਜ ਹੋਏ ਨੇ, ਉਹਨਾਂ ਪਰਚਿਆਂ ਦੇ ਬਾਰੇ ਵੀ ਉਹਨਾਂ ਨੂੰ ਰੱਦ ਕਿਵੇਂ ਹੋਊਗਾ, ਤੇ ਇਹ ਚੀਜ਼ ਆ। ਤੇ ਇੱਕ ਬੜੀ ਹੈਰਾਨੀ ਦੀ ਗੱਲ ਆ ਕਿ ਜਦੋਂ BJP ਦੇ ਲੀਡਰਾਂ ਨੂੰ ਅੱਜ ਮੀਡੀਆ ਨੇ ਪੁੱਛਣਾ ਸ਼ੁਰੂ ਕੀਤਾ ਵੀ ਤੁਸੀਂ ਦੱਸੋ ਜੀ ਕਾਨੂੰਨ ਜਿਹੜੇ ਆ ਇਹਨਾਂ ਬਾਰੇ ਹੁਣ ਰੱਦ ਕੀਤੇ ਆ ਮੋਦੀ ਨੇ, ਤਾਂ ਉਹ ਕਹਿੰਦੇ ਜੀ ਅਸੀਂ ਲੋਕਾਂ ਨੂੰ ਸਮਝਾ ਨਹੀਂ ਸਕੇ। ਹੁਣ ਇਹ ਤਾਂ ਉਹ ਗੱਲ ਕਹਿ ਨਹੀਂ ਸਕਦੇ ਕਿ ਲੋਕਾਂ ਨੂੰ ਸਮਝ ਆ ਗਈ ਸੀ ਕਿ ਇਹ ਕਾਨੂੰਨ ਜਿਹੜੇ ਆ ਸਾਨੂੰ ਲੁੱਟ ਲੈਣਗੇ, ਪਰ ਉਹ ਆਹ ਟਰੱਪਾ ਲਿਜਾ ਮਾਰ ਕੇ ਬਚਣਾ ਚਾਹੁੰਦੇ ਆ। ਪਰ ਹਕੀਕਤ ਇਹ ਆ ਕਿ ਪੰਜਾਬ ਦੀ ਕਿਸਾਨੀ ਜਿਹੜੀ ਆ ਉਹ ਇਹਨਾਂ ਕਾਲੇ ਕਾਨੂੰਨਾਂ ਦੇ ਐਪੀਸੋਡ ਤੋਂ ਪਹਿਲਾਂ ਵੀ ਖਤਰੇ 'ਚ ਸੀ, ਅੱਜ ਵੀ ਖਤਰੇ 'ਚ ਹੈ, ਤੇ ਗਾਂਹ ਬਹੁਤ ਭਾਰੀ ਖਤਰੇ ਵਿੱਚ ਹੋਰ ਜ਼ਿਆਦਾ ਆਉਣ ਦੇ ਉਹਦੇ ਆਸਾਰ ਨੇ। ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਬਹੁਤ ਵੱਡੇ ਇਨਕਲਾਬ ਦੀ ਲੋੜ ਹੈ, ਤੇ ਇਹੋ ਜਿਹਾ ਦੂਰ ਨੇੜੇ ਕੁਝ ਲੱਭਦਾ ਨਹੀਂ, ਦਿਖਦਾ ਨਹੀਂ। ਇਸ ਮਾਹੌਲ ਵਿੱਚ ਜਦੋਂ ਅਸੀਂ ਅੱਜ ਕਾਲੇ ਕਾਨੂੰਨ ਰੱਦ ਹੋਣ ਦੀ ਚਰਚਾ ਕਰ ਵੀ ਰਹੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸਿੱਖਾਂ ਨੂੰ ਇਸ ਤਰੀਕੇ ਨਾਲ ਓਬਲਾਈਜ਼ ਕਰਨ ਦੀ ਗੱਲ ਜਿਹੜੀ ਮੋਦੀ ਨੇ ਕੀਤੀ ਆ, ਉੱਥੇ ਨਾਲ ਸਾਨੂੰ ਇਹ ਵੀ ਖਿਆਲ ਹੋਣਾ ਚਾਹੀਦਾ ਕਿ ਇਹ ਕੋਈ ਢੋਲ ਢਮੱਕੇ ਬਚਾ ਕੇ ਲੱਡੂ ਜਲੇਬੀਆਂ ਵੰਡਣ ਵਾਲਾ ਮੌਕਾ ਨਹੀਂ, ਉਲਟਾ ਸਾਨੂੰ ਸਾਰੇ ਸੰਸਾਰ ਨੂੰ ਇਹ ਗੱਲ ਦੱਸਣ ਦੀ ਲੋੜ ਆ ਕਿ ਅਸੀਂ ਇੱਕ ਹਮਲੇ ਤੋਂ ਤਾਂ ਬਚ ਗਏ, ਪਰ ਇੱਕ ਹਮਲਾ ਸਾਡੇ ਤੇ ਪਹਿਲਾਂ ਹੀ ਹਰੀ ਕ੍ਰਾਂਤੀ ਦੇ ਵੇਲੇ ਤੋਂ ਲਗਾਤਾਰ ਚੱਲ ਰਿਹਾ ਵਾ, ਤੇ ਅਸੀਂ ਉਹਦਾ ਵੀ ਜਿਹੜਾ ਹੈਗਾ ਖਮਿਆਜਾ ਉਹ ਭੁਗਤ ਰਹੇ ਹਾਂ। ਸੋ ਅਸੀਂ ਇਸ ਮੌਕੇ ਆਪਦੀ ਜਿਹੜੀ ਹੋਂਦ ਹਸਤੀ ਦੀ ਲੜਾਈ ਆ ਉਹਨੂੰ ਵੀ ਤੇਜ਼ ਕਰੀਏ, ਅਸੀਂ ਜਿਹੜਾ ਹੈਗਾ ਆਪਦੇ ਹਿੱਤਾਂ ਦੀ ਲੜਾਈ ਆ ਉਹਨੂੰ ਵੀ ਤੇਜ਼ ਕਰੀਏ, ਗੁਰਮਤ ਉੱਤੇ ਜਿਹੜਾ ਮਨਮਤ ਦੇ ਹਮਲੇ ਹੋ ਰਹੇ ਆ ਉਹਨਾਂ ਬਾਰੇ ਵੀ, ਤੋਂ ਜਿਹੜਾ ਖਾਲਿਸਤਾਨੀ ਸੰਘਰਸ਼ ਨੂੰ ਇਸ ਦੌਰ ਵਿੱਚ ਹਮਾਇਤ ਵਧੀ ਉਹਨੂੰ ਬਰਕਰਾਰ ਰੱਖਣਾ ਵੀ ਬੜਾ ਜ਼ਰੂਰੀ ਆ, ਕਿਉਂਕਿ ਇਸ ਸਾਰੇ ਸਮੇਂ ਦੌਰਾਨ ਕਾਮਰੇਡਾਂ ਨੇ ਪੂਰਾ ਜ਼ੋਰ ਲਾਈ ਰੱਖਿਆ ਕਿ ਇਹਨੂੰ ਸਿੱਖਾਂ ਦਾ ਸੰਘਰਸ਼, ਖਾਲਿਸਤਾਨੀ ਗੱਲ ਨਾ ਤਾਂ ਕੀ ਇਹਨੂੰ, ਉਹ ਕਹਿੰਦੇ ਸਿੱਖਾਂ ਦੀ ਵੀ ਕੋਈ ਗੱਲ ਨਾ ਹੋਵੇ। ਪਰ ਜਦੋਂ ਮੋਦੀ ਸਰਕਾਰ ਨੇ ਇਸ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਮੁਕੰਮਲ ਤੌਰ ਤੇ ਕਿਸਾਨ ਸੰਘਰਸ਼ ਨੂੰ ਲਾਂਭੇ ਕਰਤਾ ਤੇ ਸਿੱਖਾਂ ਨੂੰ ਮੁੱਖ ਰੱਖਿਆ। ਜਦੋਂ 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ, ਉਦੋਂ ਬਾਅਦ ਵਿੱਚ ਲੋਕਾਂ ਨੇ ਇਹੋ ਗੱਲ ਕਹੀ ਸੀ ਵੀ ਲੌਂਗੋਵਾਲ ਨਾਲ ਸਮਝੌਤਾ ਕਰਨ ਦਾ ਕੋਈ ਅਰਥ ਬਣਦਾ, ਇਹ ਲੜ ਰਹੇ ਸੀ ਸੰਤ ਭਿੰਡਰਾਂਵਾਲੇ, ਲੜ ਰਹੇ ਸੀ ਜੁਝਾਰੂ, ਇਹ ਜਿਹੜੇ ਜਿਨ੍ਹਾਂ ਨਾਲ ਤੁਸੀਂ ਸਮਝੌਤਾ ਕੀਤਾ ਇਹਨਾਂ ਨੇ ਧਰਮਯੁੱਧ ਮੋਰਚਾ ਜਾਂ ਆਨੰਦਪੁਰ ਦੇ ਮਤੇ ਦੀ ਗੱਲ ਜ਼ਰੂਰ ਕਰਦੇ ਹੋਣੇ ਆ, ਪਰ ਅਸਲੀ ਲੜਾਈ ਤਾਂ ਹੁਣ ਕੋਈ ਹੋਰ ਲੜ ਰਿਹਾ ਸੀ। ਸੋ ਐਵੇਂ ਹੀ ਇਹ ਜਿਹੜੀ ਮੋਦੀ ਸਰਕਾਰ ਆ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਇਹ ਸੰਘਰਸ਼ ਆ ਇਹ ਬੇਸ਼ੱਕ ਕਾਮਰੇਡ ਕਹਿੰਦੇ ਹੁਣ ਕਿ ਅਸੀਂ ਸ਼ੁਰੂ ਕੀਤਾ, ਪਰ ਹਕੀਕਤ ਵਿੱਚ ਇਹ ਸੰਘਰਸ਼ ਸਿੱਖਾਂ ਨੇ ਲੜਿਆ, ਸਿੱਖੀ ਨੇ ਲੜਿਆ। ਤੋ ਸਿੱਖਾਂ ਅਤੇ ਸਿੱਖੀ ਦਾ ਇਹ ਸੰਘਰਸ਼ ਜਿਹੜਾ ਹੈ ਇਹਨੂੰ ਜਿਹੜਾ ਹੈਗਾ ਅਸੀਂ ਇਹਨਾਂ ਨਾਲ ਹੀ ਨਜਿੱਠੀਏ। ਸੋ ਮੋਦੀ ਸਰਕਾਰ ਨੇ ਇੱਕ ਤਰੀਕੇ ਨਾਲ ਜਿਹੜੀ ਇੱਥੇ ਕਾਮਰੇਡ ਗੱਲ ਮਟਾਉਣ ਨੂੰ ਫਿਰਦੇ ਸੀ, ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਅੱਜ ਇੱਕ ਵਾਰੀ ਫੇਰ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਸਾਡੇ ਪੱਲੇ ਹੋਇਆ, ਸਾਡੇ ਝੰਡੇ ਫੇਰ ਬੁਲੰਦ ਹੋਏ ਆ, ਤੇ ਗੋਦੀ ਮੀਡੀਆ ਦੀ ਦੁਰਗਤੀ ਹੋਈ ਆ, ਮੋਦੀ ਨੂੰ ਸਹੀ ਦਰਸਾਉਣਾ ਬੜਾ ਔਖਾ, ਤੇ ਉਹ ਵਿਚਾਰੇ ਲੱਗੇ ਹੋਏ ਨੇ। ਤੇ ਇਹ ਸਾਰੀਆਂ ਜਿਹੜੀਆਂ ਮੁਲਕ ਦੀਆਂ ਜਿੰਨੀਆਂ TV ਨਿਊਜ਼ ਏਜੰਸੀਆਂ ਨੇ ਉਹ ਇੱਕੋ ਹੀ ਗੱਲ ਪਿੱਟ ਰਹੀਆਂ ਨੇ ਕਿ ਖੁਫੀਆ ਜਾਣਕਾਰੀ ਇਹੋ ਮਿਲੀ ਸੀਗੀ ਵੀ ਖਾਲਿਸਤਾਨੀ ਸੰਘਰਸ਼ ਜਿਹੜਾ ਸੀਗਾ ਉਹ ਜ਼ੋਰ ਫੜ ਰਿਹਾ ਸੀਗਾ। ਸੋ ਅਸੀਂ ਕਾਮਰੇਡਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਮੋਰਚਾ ਲਾ ਕੇ ਸਾਨੂੰ ਸਿੱਖੀ ਦੀ ਤੇ ਖਾਲਿਸਤਾਨ ਦੀ ਗੱਲ ਹੋਰ ਬੁਲੰਦ ਕਰਨ ਦਾ ਮੌਕਾ ਦਿੱਤਾ। ਮੋਦੀ ਸਰਕਾਰ ਦੇ ਧੰਨਵਾਦੀ ਹਾਂ ਬਈ ਉਹਨਾਂ ਨੇ ਇਸ ਸੰਘਰਸ਼ ਨੂੰ ਇੰਨਾ ਲੰਮਾ ਲਮਕਾਤਾ ਕਿ ਹਰੇਕ ਬੰਦਾ ਖਾਲਿਸਤਾਨ ਦਾ ਹਮੈਤੀ ਬਣਦਾ ਦਿਖ ਰਿਹਾ ਸੀ। ਤੀਸਰਾ ਇਹ ਹੈਗਾ ਕਿ ਹਜੇ ਲੜਾਈ ਮੁੱਕੀ ਨਹੀਂ, ਲੜਾਈ ਅਜੇ ਜਾਰੀ ਆ। MSP ਦੀ ਗੱਲ ਨਹੀਂ, ਕਿਸਾਨੀ ਨੂੰ ਬਚਾਉਣ ਲਈ ਹੋਰ ਕੋਈ ਵੱਡੇ ਉਪਰਾਲੇ ਕਿਵੇਂ ਕੀਤੇ ਜਾਣ ਉਹ ਸਾਰੀ ਗੱਲ ਅਜੇ ਪਿੱਛੇ ਪਈ ਆ। ਤੋ ਅਸੀਂ
ਅੱਜ ਇਸ ਪ੍ਰੋਗਰਾਮ ਦੇ ਰਾਹੀਂ ਜਿੱਥੇ ਸਮੁੱਚੇ ਖਾਲਸਾ ਪੰਥ ਨੂੰ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਆ, ਉੱਥੇ ਨਾਲ ਦੀ ਨਾਲ ਅਸੀਂ ਇਹ ਗੱਲ ਕਹਿੰਦੇ ਹੋਏ ਸਮਾਪਤੀ ਕਰਾਂਗੇ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਅਜੇ ਜੰਗ ਹੋਰ ਬੜੇ ਖਤਰਨਾਕ ਦੌਰ ਵਿੱਚ ਸ਼ਾਮਲ ਹੋਣੀ ਹੈ। ਕਹਿੰਦੇ ਆ ਵੀ ਜਦੋਂ ਕੋਈ ਸ਼ਿਕਾਰੀ ਜਾਨਵਰ ਜਿਹੜੇ ਹੁੰਦੇ ਆ ਨਾ, ਜਦੋਂ ਸ਼ਿਕਾਰ ਕਰਦੇ ਆ ਕਈ ਵਾਰੀ ਉਹ ਪਿੱਛੇ ਹਟ ਜਾਂਦੇ ਆ, ਪਰ ਅਸਲ ਵਿੱਚ ਉਹ ਪਿੱਛੇ ਇਸ ਗੱਲ ਲਈ ਹਟ ਰਹੇ ਹੁੰਦੇ ਆ ਕਿ ਹਮਲਾ ਬੜੀ ਤੇਜ਼ੀ ਨਾਲ ਕਰਨਾ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਕੋਈ ਵੱਡੀ ਵਿਪਤਾ ਸਾਨੂੰ ਉਡੀਕ ਰਹੀ ਹੋਵੇ, ਪਰ ਕੋਈ ਗੱਲ ਨਹੀਂ, ਸਾਡੇ ਪੁਰਖੇ ਲੜਦੇ ਰਹੇ ਆ, ਜਿੱਤਦੇ ਰਹੇ ਆ, ਅਸੀਂ ਵੀ ਲੜਾਂਗੇ ਤੇ ਜਿੱਤਾਂਗੇ। ਫਤਿਹ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਣੀ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।